अस्सलामुअलैकुम। क्लैप फॉर यू, क्लैप फॉर यू, क्लैप फॉर यू। ਇਹ ਪਹਿਲੀ ਤਾੜੀ ਜਿਹੜੀ ਨਾ ਤੁਹਾਡੇ ਵਾਸਤੇ ਹੁੰਦੀ ਹੈ। नादरीन टी टाइम में खुश आमदीद। मेरे साथ मिठापुरिया फरीद साबरी, सोनी एंड फैसल रामे। और एक बार फिर आपका बहुत बहुत शुक्रिया, आप लोग बहुत मोहब्बत दे रहे हैं इस प्रोग्राम को। उसकी वजह यह है कि ये बिल्कुल कैजुअल प्रोग्राम है, कैजुअल प्रोग्राम है। कोई स्क्रिप्ट नहीं, हम सोचते कुछ नहीं, बस एक दो बातें कि यार ऐसे ऐसे तो बस ये करके थे की गल खैर है कुछ नहीं उस्ताद जी, तुसी करो प्रोग्राम। फैसल साहब कोई एक ऐसा प्रोग्राम दस दिओ भी जिहदे च तुसी पसूड़ी ना पाई होवे या ਤੁਹਾਡੀ ਵਜ੍ਹਾ ਤੋਂ ਕੋਈ ਪਸੂੜੀ ਨਾ ਪਈ ਹੋਵੇ। ਉਸਤਾਦ ਜੀ ਪਤਾ ਕੀ ਮੈਂ ਨਾ ਮੈਨੂੰ ਇਹਨਾਂ ਨੇ ਨਾ ਖੱਤੀ ਕਰਤਾ। ਕਿਹਨਾਂ ਨੇ? ਇਹਨਾਂ ਦੋਵਾਂ ਨੇ। ਕੀ ਕੀਤਾ ਇਹਨਾਂ ਨੇ ਹੁਣ? ਉਸਤਾਦ ਜੀ ਨੁਕਸਾਨ ਹੋਇਆ ਵੇ ਮਿੱਠੇ ਦੀ ਵਜ੍ਹਾ ਤੋਂ, ਤੇ ਮੈਂ ਮਿੱਠੇ ਤੈਨੂੰ ਛੱਡਣਾ ਨਹੀਂ, ਮੇਰੀ ਜ਼ਿੰਦਗੀ ਰਹੀ। ਕੀ ਹੋਇਆ ਬੇਟੇ? ਮੈਂ ਤੇਰੇ ਕੋਲ ਬਦਲਾ ਜ਼ਰੂਰ ਲਾਂਗਾ। ਕੀ ਹੋਇਆ? ਨਾ ਉਸਤਾਦ ਜੀ ਤੁਹਾਨੂੰ ਆਪ ਦੱਸੇਗਾ ਕੀ। ਹਾਂਜੀ ਉਸਤਾਦ ਜੀ ਮੈਂ ਤੁਹਾਨੂੰ ਪਤਾ ਮੈਂ ਪੈਟ ਲਵਰ ਹੈਗਾ, ਮੈਨੂੰ ਜਾਨਵਰ ਰੱਖਣ ਦਾ ਸ਼ੌਕ ਹੈ। ਇਹਨੇ ਮੈਨੂੰ ਤੋਤਾ ਲੈ ਕੇ ਦਿੱਤਾ ਉਸਤਾਦ ਜੀ ਆਪਣੇ ਦੋਸਤ ਦੇ ਕੋਲੋਂ। ਮੈਨੂੰ ਕਹਿੰਦਾ ਜੀ ਬਿਲਕੁਲ ਸਹੀ ਆ, ਲੈ ਲੈ ਰਾਤ ਤੋਤਾ ਉਸਤਾਦ ਜੀ, ਉਹ ਛੋਟਾ ਮੋਟਾ ਵੀ ਨਹੀਂ, ਰਾਤ ਤੋਤਾ ਲੈ ਕੇ ਦਿੱਤਾ ਉਸਤਾਦ ਜੀ। ਇਹਨੇ ਪੁੱਛੋ, ਇਹਨੇ ਕਿਹਾ ਨਹੀਂ ਕਿ ਸਹੀ ਆ, ਤੂੰ ਕਿਹਾ ਵਾ ਦੱਸ, ਉਹ ਮੈਂ ਕੀ ਕਹਿ ਰਿਹਾ ਵਾ, ਇਹਨਾਂ ਕਹਿੰਦਾ ਦੱਸ ਦੇ ਸਹੀ ਆ। ਇੱਕ ਮੇਰੀ ਗੱਲ ਸੁਣ ਲੋਗੇ, ਮੇਰੀ ਗੱਲ ਸੁਣ ਲੋਗੇ ਉਸਤਾਦ ਜੀ ਉਹ ਲੰਗੜਾ ਵਾ, ਉਸਤਾਦ ਜੀ ਦੀ ਲੱਤ ਨਹੀਂ ਕੰਮ ਕਰਦੀ ਪਈ। ਇੱਕ ਮਿਸਾਲ ਤੁਸੀਂ ਦੋਵੇਂ ਸਿਰਫ ਇੱਕ ਮੇਰੀ ਇੱਕ ਗੱਲ ਸੁਣ ਲੋਗੇ, ਇੱਕ ਗੱਲ ਸੁਣ ਲੋਗੇ। ਹਾਂਜੀ। अपनी आँखों में मुझको बसा लीजिए, अपनी आँखों में मुझको बसा लीजिए, अपने दिल में मेरा घर बना दीजिए। क्या करूं दिल कहीं और लगता नहीं, प्यार में आपसे दिल लगाने के बाद आजकल याद कुछ और रहता नहीं, एक बस आपकी याद आने के बाद। होया की ਲੰਗੜਾ ਉਸਤਾਦ ਉਸਤਾਦ ਜੀ ਲੰਗੜਾ ਵੇ। ਪਹਿਲੇ ਮੈਂ ਇਹਨੂੰ ਮੁੱਦਾ ਸੁਣਾਉਣਾ। ਫੋਰ ਐਗਜ਼ਾਮਪਲ ਤੁਸੀਂ ਮੈਨੂੰ ਆ ਕਹੋਗੇ ਕਿ ਮਿੱਠੇ ਪੁੱਤ ਇਹ ਤੋਤਾ ਵਾ, ਬਹੁਤ ਪਿਆਰਾ ਤੋਤਾ ਵਾ, ਸਹੀ ਤੁਰਦਾ ਵਾ, ਖਾਂਦਾ ਵੀ ਪੀਂਦਾ ਵੀ ਸਹੀ ਆ, ਮੈਂ ਲੈ ਲਾਂ। ਮੈਂ ਇਹੀ ਕਹਿਣਾ ਉਸਤਾਦ ਜੀ ਲੈ ਲਓ। हाँ बिल्कुल। ਉਹ ਮੇਰੇ ਤੇ ਪਾ ਦੇਣੀ ਸਾਰੀ ਤੁਸੀਂ। ਯਾਰ ਇਹ ਰੌਲਾ ਐਡਾ ਕ ਸਾਡਾ ਮੁਆਸ਼ਰਤੀ ਰੌਲਾ ਨਾ। ਤਵੱਜੋ ਮੇਰੇ ਵੱਲ। ਮੈਂ ਕਿਹਾ ਸੀ ਕਿ ਨੁਮਾਨ ਜਾ ਸਾਹਿਬ ਕਹਿੰਦੇ ਨੇ ਜਿਹੜਾ ਆਰਟਿਸਟ ਸ਼ੋਅ 'ਚ ਬੈਠਾ ਹੋਵੇ ਤੇ ਇਨਵੋਲਵ ਨਾ ਹੋਵੇ ਜੀ ਉਹਦੇ ਸਿੱਟ ਦਿਓ। ਜੀ ਮੁਆਸ਼ਰਤੀ ਤੌਰ ਤੇ ਇਨਵੋਲਵ ਰਹਿਣਾ ਵਿੱਚ, ਟੈਨਸ਼ਨਾਂ ਦੂਰ ਕਰ ਦਿਓ, ਸਟ੍ਰੈਸ ਰੌਲੇ ਬਾਹਰ ਸਿੱਟ। ਇਸ ਸ਼ੋਅ ਦੇ ਵਿੱਚ ਨਹੀਂ ਹੋਣੇ ਚਾਹੀਦੇ, ਨਾ ਤੁਸੀਂ ਤੇ ਨਾ ਤੁਸੀਂ। ਠੀਕ ਮੇਰੇ ਤੋਂ ਕੋਈ ਥੋੜੇ ਰੌਲੇ ਨਹੀਂ ਤੁਹਾਡੇ, ਮੇਰੇ ਤੋਂ ਸੱਚ ਬਹੁਤੇ ਰੌਲੇ ਨਹੀਂ। ਹਾਂ ਤੁਹਾਡੇ ਤੋਂ ਕਈ ਗੁਣਾ ਜ਼ਿਆਦਾ ਰੌਲੇ ਨੇ। ਕੀ ਬਾਤ ਹੈ, ਸਮਝ ਆਈ ਹੈ। ਲੇਕਿਨ ਮੈਂ ਜਦੋਂ ਬਹਿਨਾ ਨਾ, ਮੈਂ ਸਭ ਕੁਝ ਛੱਡ ਦੇਣਾ, ਹਰ ਚੀਜ਼। ਤੁਸੀਂ ਵੀ ਇੰਜ ਕਰਨਾ, ਭੁੱਲ ਜਾਓ, ਖਤਮ ਕਰੋ ਸਾਰਾ ਕੁਝ। ਇਹ ਜਿਹੜਾ ਇਹਨਾਂ ਦਾ ਰੌਲਾ ਨਾ ਜੀ ਨਾਜ਼ਰੀਨ, ਇਹ ਅਕਸਰ ਰੌਲਾ ਵਾ। ਹੁੰਦਾ ਕੀ ਹੈ, ਇੱਕ ਮਸ਼ਵਰਾ ਹੁੰਦਾ ਹੈ। ਤੁਸੀਂ ਕਹਿੰਦੇ ਹੋ ਕਿਸੇ ਨੂੰ ਕਿ ਭਾਜੀ ਫਰੀਦ ਸਾਹਿਬ ਯਾਰ ਇੱਕ ਮੋਟਰਸਾਈਕਲ ਮਿਲ ਰਹੀ ਹੈ ਤੇ ਯਾਰ ਉਹ ਦੱਸ ਮੈਂ ਲੈ ਲਵਾਂਗਾ। ਤੂੰ ਕੋ ਕਹਿਣਾ ਕੀ ਮਾਡਲ ਆ, ਕੀ ਫਲਾਣਾ ਵਾ, ਕਿੰਨੇ ਦੀ ਮਿਲ ਰਹੀ ਹੈ, ਤੂੰ ਸਾਰਾ ਕੁਝ ਪੁੱਛਣਾ। ਯਾਰ ਮਾਡਲ ਆ ਵਾ ਤੈਨੂੰ ਸਾਰੀ ਚੀਜ਼ ਸਹੀ ਦੱਸਣੀ, ਕੋਈ ਉਹਦੀ ਬੁਰਾਈ ਤਾਰੀਫ ਨਹੀਂ ਕਰਨੀ। ਮੈਂ ਤੈਨੂੰ ਉਹਦੀ ਕੰਡੀਸ਼ਨ ਦੱਸਣੀ ਕਿ ਤੇਰੇ ਕੋਲ ਮਸ਼ਵਰਾ ਲੈਣਾ। ਤੂੰ ਸੋਚ ਤੂੰ ਕਹੇ ਯਾਰ ਐਦਾਂ ਹੋ ਸਕਦਾ, ਐਦਾਂ ਲੈ ਲਾ, ਆਹੋ ਠੀਕ ਹੈ ਮਿਸਾਲ। ਹੁਣ ਇੱਕ ਮਸ਼ਵਰਾ ਮੈਂ ਤੇਰੇ ਕੋਲ ਲੈ ਰਿਹਾ, ਵੇਖੀ ਜਿੱਦਾਂ ਅਕਸਰ ਲੋਕ ਲੈਂਦੇ ਨੇ। ਫਰੀਦ ਸਾਹਿਬ ਤੂੰ ਦੇਖਣਾ ਵਾ ਵੀ ਤੂੰ ਨਾ ਕਿੱਦਾਂ ਕਰਨੀ ਹੈ ਮੈਨੂੰ। ਮਸ਼ਵਰਾ ਕੀ ਹੁੰਦਾ ਵਾ, ਮਸ਼ਵਰੇ 'ਚ ਹਾਂ ਜਾਂ ਨਾ ਦੋਵੇਂ ਆਪਸ਼ਨ ਹੁੰਦੇ ਨੇ ਕਿ ਤੂੰ ਇਹ ਵੀ ਕਹਿ ਦੇਵੇਂ ਕਿ ਇੰਜ ਕਰ ਲਾ ਜਾਂ ਇੰਜ ਕਰ ਲਾ। ਮਸ਼ਵਰਾ ਇਹ ਹੁੰਦਾ ਨਾ। ਲੇਕਿਨ ਤੇਰੇ ਕੋਲ ਮੈਂ ਮਸ਼ਵਰਾ ਵੀ ਲੈਣਾ ਵਾ, ਲੇਕਿਨ ਸਿਰੀ ਤੇਰੀ ਕਿ ਤੂੰ ਨਾ ਵੀ ਕਰ ਦੇਵੇਂ। ਇਹ ਵੇਖੀ ਹੁਣ ਫਰੀਦ ਯਾਰ ਇੱਕ ਮੋਟਰਸਾਈਕਲ ਮਿਲ ਰਹੀ ਹੈ। ਅੱਛਾ ਉਸਤਾਦ 19 ਮਾਡਲ ਆ, 3 ਸਾਲ ਚੱਲੀ। ਤੂੰ ਕਹਿਣਾ ਵੀ ਹੱਥ ਵੀ ਨਹੀਂ ਲੱਗਾ, ਅੱਛਾ ਬਈ ਨਵੀਂ ਤੇ ਮਾਰਕੀਟ ਦੇ ਵਿੱਚ ਮਿਲ ਰਹੀ। ਮਾਰਕੀਟ 'ਚ ਮਤਲਬ ਉਹਦੀ ਕੀਮਤ ਹੈਗੀ ਆ 40-42 ਹਜ਼ਾਰ, 30 ਹਜ਼ਾਰ ਰੁਪਏ 'ਚ ਬੰਦਾ ਦੇ ਰਿਹਾ। ਤੇ ਮੈਂ ਮਤਲਬ ਮੈਨੂੰ ਇਹ ਲੱਗਾ ਵੀ ਮੁਫਤ ਆ। ਫਿਰ ਮੈਂ ਕਿਹਾ ਯਾਰ ਕਿਸੇ ਕੋ ਮਸ਼ਵਰਾ ਲਵਾਂ, ਤੇ ਲੇਕਿਨ 0 ਮੀਟਰ ਲੱਗਦੀ ਆ। ਅੱਛਾ ਮਤਲਬ ਕਿ ਤੂੰ ਕਹੇਗਾ ਕਿ ਯਾਰ ਇੰਜ ਲੱਗਦਾ 3 ਸਾਲ ਚੱਲੀ ਨਹੀਂ। ਉਹ ਬੰਦਾ ਕਹਿੰਦਾ ਮੈਂ ਚਲਾਈ ਹੀ ਨਹੀਂ। ਉਹਨੇ ਮੁੰਡੇ ਲੈ ਕੇ ਦਿੱਤੀ ਸੀ, ਮੁੰਡਾ ਫਿਰ ਉਹ ਬਾਹਰ ਚਲਾ ਗਿਆ ਪੜਨ, ਉਹ ਘਰ ਖੜੀ ਰਹੀ। ਉਹਨੇ ਕਿਹਾ ਮੈਂ ਵੇਚਣੀ ਆ।
ਤੇ ਬਿਲਕੁਲ ਰਹਿਤ ਕੀਮਤ ਤੇ ਤੂੰ ਮਸ਼ਵਰਾ ਦੇਵੇ ਮੈਂ ਲੈ ਲਵਾਂ ਕਿ ਨਾ? ਨਹੀਂ ਉਹਦੇ ਕਾਗਜ਼ ਪੂਰੇ ਆ। ਕਾਗਜ਼ ਯਾਰ ਹਰ ਚੀਜ਼ ਓਕੇ ਆ, ਹਰ ਚੀਜ਼। ਉਹ ਬੰਦਾ ਕਹਿੰਦਾ 10 ਗਵਾਹ ਮੈਂ ਤੁਹਾਨੂੰ ਮਤਲਬ ਮੈਂ ਬੰਦੇ ਦੇ ਦੇਣਾ ਜਿਹੜੇ ਤੁਹਾਨੂੰ ਗਵਾਹੀ ਦੇਣਗੇ ਕਿ ਭਾਈ ਨਾ ਓਕੇ ਮੋਟਰਸਾਈਕਲ ਜਿੱਥੋਂ ਮਰਜ਼ੀ ਚੈੱਕ ਕਰਾ ਲਓ। ਨਹੀਂ ਹੁੰਦਾ ਨਾ ਅਕਸਰ ਮਡਗਾਰਡਾਂ ਤੇ ਜ਼ੰਗ ਲੱਗਾ ਹੁੰਦਾ ਵਾ ਯਾਰ, ਕਿਤੇ ਕੋਈ ਥੋੜਾ ਬਹੁਤ। ਮੈਂ ਤੈਨੂੰ ਕਹਿ ਰਿਹਾ, ਮੈਂ ਕੀ ਬਕਵਾਸ ਕਰ ਰਿਹਾ? 0 ਮੀਟਰ ਤੈਨੂੰ ਇੰਜ ਲੱਗਣਾ ਹੁਣੇ ਨਿਕਲੀ ਹੈ ਦੁਕਾਨ ਚੋਂ ਨਵੀਂ ਇੰਜ ਦੀ। ਯਾਰ ਨਹੀਂ ਟਾਇਰ ਟੂਬ ਕੋ ਚੈੱਕ ਕੀਤਾ ਉਹ ਜਦੋਂ ਯਾਰ ਕੈਸਾ ਜਾਹਲ ਆਦਮੀ ਹੈ। ਤੈਨੂੰ ਮੈਂ ਕਿਹਾ ਇੱਕ ਤੇਰੇ ਕੋਲ ਮੈਂ ਮਸ਼ਵਰਾ ਲੈ ਰਿਹਾ, ਤੂੰ ਮੈਨੂੰ ਮਸ਼ਵਰਾ ਦੇ ਅੱਛਾ ਕਿ ਲਵਾਂ ਕਿ ਨਾ। ਯਾਰ ਮੈਂ ਪੁੱਛਾਂ ਵੀ ਨਾ ਵੀ। ਭਾਈ 0 ਮੀਟਰ ਟਾਇਰ ਟੂਬ ਚੱਲੇ ਹੀ ਨਹੀਂ ਉਹ ਰੋਲੇ ਵਾਲੀ ਹੋਣੀ ਹੈ ਯਾਰ, 1000 ਕਿਲੋਮੀਟਰ ਵੀ ਨਹੀਂ ਚੱਲੀ 3 ਸਾਲਾਂ 'ਚ। ਤੂੰ ਬਸ ਮਸ਼ਵਰਾ ਦੇ ਮੈਂ ਲੈ ਲਵਾਂ ਕਿ ਨਾ। ਕਿਹੜਾ ਬਗੈਰਾ ਤਾਂ ਇੱਥੇ ਕਵੇ ਵੀ ਨਾ। ਹਾਂ ਆਹ ਦੇਖਿਆ, ਆਹ ਨਾਜ਼ਰੀਨ ਗੱਲ ਆ। ਤੈਨੂੰ ਤੋਤਾ ਨੇ ਸਹੀ ਦੱਸੀ ਤੈਨੂੰ ਕੀ ਕਿਹਾ ਨੇ ਕਿ ਮੈਂ ਤੋਤਾ ਲੈਣਾ ਤੇ ਕੀ ਮਸ਼ਵਰਾ ਕਿੱਦਾਂ ਲਿਆ ਤੇਰੇ ਕੋਲ? ਮੈਨੂੰ ਕਹਿੰਦਾ ਮਿੱਠਾ ਜੀ ਤੋਤਾ ਵਾ ਬਹੁਤ ਪਿਆਰਾ, ਬੋਲਦਾ ਵਾ ਸਹੀ, ਤੁਰਦਾ ਵਾ, ਉੜਦਾ ਵੀ ਆ, ਐ ਸੋਹਣਾ ਖੂਬਸੂਰਤ ਰੰਗਾ, ਖੁਰਾਕ ਵੀ ਸਹੀ ਖਾਂਦਾ, ਮੈਂ ਲੈ ਲਵਾਂ। ਮੈਂ ਕਿਹਾ ਲੈ ਲੈ ਤੂੰ ਪਾਗਲ ਦਾ ਪੁੱਤਰ ਆ ਫਿਰ ਕਵੇਂ ਵੀ ਨਾ ਲੈ। ਆਹ ਇੱਕ ਮਿਸਾਲ ਆ ਜਦੋਂ ਦੁਨੀਆ ਤੂੰ ਤੋਤੇ ਨੂੰ ਮਤਲਬ ਕਿ ਅੱਲਾ ਮਾਫੀ ਦਵੇ ਮਲਕਾ ਨਿਸਬਤ ਸਾਬਤ ਕਰ ਦਿੱਤਾ ਉਹਦੇ ਤੇ। ਇਹਦੀ ਯਾਰ ਇਹਦਾ ਸੀਗਾ, ਉਹ ਯਾਰ ਇਹਦਾ ਸੀਗਾ ਜਿਹਦਾ ਵੀ ਯਾਰ ਸੀ ਉਹਨੂੰ ਤਾਂ ਨਹੀਂ ਪਤਾ ਤੋਤੇ ਦਾ, ਤੇ ਤੂੰ ਦੇਖਿਆ ਨਾ। ਤੇ ਹੁਣ ਤੋਦਾ ਹੁਣ ਕੀ ਹੋਇਆ ਉਹਨੂੰ? ਲਾਤੋ ਦੀ ਨਹੀਂ ਸਹੀ ਹੈ ਤੂੰ ਉਹਨੂੰ ਕਿ ਦੌੜ ਲਵਾਉਣੀ ਤੋਤੇ ਕੋ। ਉਹ ਨਹੀਂ ਯਾਰ ਸੋਹਣੀ ਤੁਰੇ ਫਿਰੇ ਤੇ ਬੰਦਾ ਚੰਗਾ ਤੇ ਲੱਗੇ ਨਾ। ਇਹ ਦੇਖਿਆ, ਇਹ ਗੱਲ ਹੁੰਦੀ ਹੈ। ਅੱਛਾ ਹੁਣ ਜਦੋਂ ਮੋਟਰਸਾਈਕਲ ਵਾਲੀ ਮੋਟਰਸਾਈਕਲ ਦੀ ਗੱਲ ਕਰ ਰਿਹਾ ਸੀ, ਉਹ ਮੋਟਰਸਾਈਕਲ ਮੈਂ ਲੈ ਲਈ ਆ ਤੇ ਹੁਣ ਉਹ ਮੋਟਰਸਾਈਕਲ ਚੋਰੀ ਦੀ ਨਿਕਲ ਆਈ ਆ ਤੇ ਮੈਂ ਤੇਰੇ ਤੇ ਭਾਰ ਆ। ਤੈਨੂੰ ਪੁੱਛਿਆ ਵੀ ਸੀ ਲੈ ਲਵਾਂ ਕਿ ਨਾ? ਹਾਏ ਹਾਂ ਨਹੀਂ ਤੂੰ ਉਦੋਂ ਕਹਦੇ ਵੀ ਨਹੀਂ ਲੈ ਲਾ, ਜਾਂ ਤੂੰ ਚੈੱਕ ਕਰਾ ਲਾ ਕਿਤੋਂ ਕਾਗਜ਼। ਮੈਨੂੰ ਪੁੱਛਿਆ ਕੀ ਸੀ, ਮੈਨੂੰ ਦੱਸਿਆ ਸੀ ਉਹ ਤੁਸੀਂ ਵੀ ਆ ਉਹਦੇ ਵਿੱਚ ਆ, ਮੈਨੂੰ ਪੁੱਛਿਆ ਤੇ ਇਹ ਆਈ। ਯਾਰ ਤੂੰ ਅਕਲਮੰਦ ਬੰਦਾ, ਤੇਰੇ ਕੋ ਮੈਂ ਐਡੀ ਦੂਰੋਂ ਆਇਆ ਮਸ਼ਵਰਾ ਲੈਣ, ਤੈਨੂੰ ਮੈਂ ਹਰ ਚੀਜ਼ ਦੱਸੀ, ਤੂੰ ਅੱਗੋਂ ਮੈਨੂੰ ਕਹਿ ਰਿਹਾ ਲੈ ਲਾ। ਹੱਦ ਹੁੰਦੀ ਆ ਯਾਰ, ਤੂੰ ਯਾਰਾਂ ਦੋਸਤਾਂ ਨਾਲ ਇਦਾਂ ਦੀ ਬਗੈਰਤੀ ਕਰੀਦੀ ਫਸਾਤਾ ਤੂੰ ਮੈਨੂੰ। ਕੈਸਾ ਤੂੰ ਯਾਰ ਬਗੈਰਤ ਆਦਮੀ ਹੈ ਵੀ ਤੇਰੇ ਕੋ ਮੈਂ ਐਡੀ ਦੂਰੋਂ ਆ ਗਿਆ, ਅੱਧਾ ਘੰਟਾ ਲਾ ਕੇ ਤੇਰੇ ਕੋ ਮੈਂ ਪੁੱਛਿਆ ਵੀ ਯਾਰ ਆਹ ਰੌਲਾ ਹੀ, ਤੈਨੂੰ ਮੈਂ ਇੱਕ ਇੱਕ ਗੱਲ ਦੱਸੀ ਵੀ ਆਹ ਰੌਲਾ ਹੀ, ਤੂੰ ਅੱਗੋਂ ਮੈਨੂੰ ਕਹਿ ਰਿਹਾ ਲੈ ਲਾ। ਤੂੰ ਉਦਾਂ ਕਹਿੰਦੇ ਭਾਈ ਕਿ ਹੋਰੋਂ ਮਸ਼ਵਰਾ ਲੈ ਲਾ। ਸਾਜੀ ਗੱਲ ਸਾਡੇ ਯਾਰ ਉਹੀ ਤੂੰ ਚਵਲਾ ਮਾਰਦਾ ਫਰੀਦ। ਯਾਰ ਮੈਂ ਤੇ ਹੁਣ ਪੁੱਛਿਆ ਜੋ ਦੱਸਿਆ। ਪੁੱਛਿਆ ਯਾਰ, ਮੈਂ ਤੇ ਤੈਨੂੰ ਉਹੀ ਦੱਸਣਾ ਸੀ, ਤੇਰੀ ਅਕਲ ਨਹੀਂ ਕੰਮ ਕਰਦੀ। ਇੱਕ ਬੰਦਾ ਤੇਰੇ ਕੋਲ ਮਸ਼ਵਰਾ ਲੈਣ ਆਇਆ, ਮੈਂ ਇੰਨੇ ਜੋਗਾ ਹੁੰਦਾ, ਮੈਂ ਤੇਰੇ ਕੋਲ ਮਸ਼ਵਰਾ ਕੋ ਲੈਣ ਆਉਂਦਾ, ਮੈਂ ਆਪੇ ਹੀ ਲੈ ਲੈਂਦਾ ਮੋਟਰਸਾਈਕਲ। ਵੀ ਤੇਰੇ ਕੋਲ ਆਉਣ ਦਾ ਮਕਸਦ ਕੀ ਹੈ? ਆਹੋ ਭਾਈ ਮੇਰਾ ਕਸੂਰ ਕੀ ਆ? ਉਹ ਤੂੰ ਮੈਨੂੰ ਕਿਹਾ ਲੈ ਲਾ, ਤੂੰ ਮੈਨੂੰ ਇਹ ਕਿਹਾ ਹੀ ਨਹੀਂ ਵੀ ਤੂੰ ਕਿਤੇ ਚੈੱਕ ਕਰਾ ਲਾ ਵੀ ਕਿਤੇ ਮਤਲਬ ਕੋਈ ਚੋਰੀ ਦੀ ਤਾਂ ਨਹੀਂ। ਤੇ ਤੁਸੀਂ ਆਪੇ ਹੀ ਦੱਸਿਆ ਵੀ ਉਹ ਸਾਰਾ ਕੁਝ, ਇਹਦੀ ਕਾਪੀ ਲੈਟਰ ਵੀ ਪੂਰੇ ਆ, ਗੱਡੀ ਵੀ ਠੀਕ ਉਹ ਤੇ ਉਹਨਾਂ ਨੇ ਜਿੱਦਾਂ ਮੈਨੂੰ ਦੱਸਿਆ ਮੈਂ ਤੈਨੂੰ ਉਦਾਂ ਤੇਰੇ ਅੱਗੇ ਰੱਖ ਦਿੱਤਾ। ਅੱਗੋਂ ਤੂੰ ਸੋਚ ਕੇ ਮੈਨੂੰ ਮਸ਼ਵਰਾ ਦੇਣਾ ਸੀ ਨਾ ਕਿ ਵੀ ਲੈ ਕੇ ਨਾ ਲੈ ਦੱਸ। ਲੈ ਦੱਸ। ਜੇ ਤੂੰ ਮਾੜੀ ਜੀ ਉਦੋਂ ਕਿਤੇ ਨਾ ਕਰ ਦਿੰਦਾ ਜਿਹੜੀ ਤੇਰੇ ਤੇ ਪੈਣੀ ਨਹੀਂ ਸੀ। ਆਹੋ ਉਹ ਯਾਰ ਮੈਂ ਕਸਮੇ ਕੋ ਨਾ ਮਸ਼ਵਰਾ ਲੈਂਦਾ, ਹੋ ਸਕਦਾ ਮੈਂ ਨਾ ਲੈਂਦਾ। ਇਹਨੇ ਕਿਹਾ ਤੇ ਮੈਂ ਫਸ ਗਿਆ। ਉਹ ਭਾਈ ਮੈਂ ਕਿਹੜੇ ਟਾਈਮ ਕਿਹਾ ਵਾ? ਤੂੰ ਕਿਹਾ ਨਹੀਂ ਲੈ ਲਾ। ਉਹ ਮੈਂ ਤਾਂ ਹੁਣ ਜਿੱਦਾਂ ਕਿਹਾ ਵਾ ਤੁਸੀਂ ਤੇ ਦੱਸਿਆ ਹੀ ਇੰਨਾ ਕੁਝ। ਉਹ ਤੇ ਗੱਡੀ ਤੁਸੀਂ ਮਤਲਬ ਬਣਾ ਦਿੱਤੀ ਸੀ ਤੇ ਉਹ। ਗੱਡੀ ਨਹੀਂ ਉਦਾਂ ਦੀ, ਉਹ ਚੋਰੀ ਦੀ ਨਿਕਲ ਆਈ। ਤੂੰ ਇਹ ਤੇ ਦੱਸ ਮੈਨੂੰ ਕਿ ਭਾਈ ਪਹਿਲੇ ਜਾ ਕੇ ਪਤਾ ਕਰ ਲੈ ਚੋਰੀ ਦੀ ਤਾਂ ਨਹੀਂ। ਅਭੀ 15 ਤੇ ਤੂੰ ਕਾਲ ਕਰਕੇ ਚੈੱਕ ਕਰ ਪਈਆ ਗੱਡੀ ਦੇ। ਲੱਖ ਲਾਣਾ ਤੇਰੇ ਵਰਗੇ ਯਾਰ ਤੇ ਯਾਰ, ਜੇ ਤੂੰ ਮਸ਼ਵਰਾ ਮਾਨਤ ਹੁੰਦੀ ਹੈ। ਭਰਾ, ਮੈਂ ਕਰ ਕੀ ਬੈਠਾ ਵਾਂ, ਕੀ ਹੋ ਗਿਆ? ਤੂੰ ਮੈਨੂੰ ਪਸਵਾਤਾ ਯਾਰ। ਲੈ ਉਹ 30000 ਰੁਪਏ ਦੀ ਮੈਂ ਲਈ ਆ, ਉਹ ਹੁਣ ਉੱਤੇ ਲੱਗਣ ਦੇ ਉਹਦੇ ਪੈਸੇ, ਅਗਲੇ ਮੈਨੂੰ ਘਸੀਟਣ ਦੇ ਪੁਲਿਸ ਵਾਲੇ। ਉਹ ਉੱਤੇ ਹੀ ਲੱਗਦੇ, ਉਹ ਥੱਲੇ ਤੇ ਲੱਗਦੇ। ਯਾਰ ਤੂੰ ਅੱਲਾ ਦੇ ਬੰਦੇ ਇਹ ਦੱਸ ਦੇ ਕਿ ਯਾਰ ਉਸਤਾਦ ਜੀ ਰਹਿਣ ਦਿਓ, ਮਸ਼ਵਰਾ ਨਾ ਲੈ ਭਰਾਵਾ, ਤੂੰ ਨਾ ਲੈ, ਤੂੰ ਕਿਤੋਂ ਹੋਰੋਂ ਮਸ਼ਵਰਾ ਲੈ ਲਾ। ਉਹ ਮੈਂ ਮਸ਼ਵਰਾ ਕੀ ਦਿੱਤਾ ਵਾ? ਮੈਂ ਤਾਂ ਸਿਰਫ ਇਹਨਾਂ ਕਿਹਾ ਜਿੰਨੀਆਂ ਸ਼ਾਵਾਂ ਦਸੀਆਂ ਤੁਸੀਂ ਉਹਦੇ ਤੋਂ ਮੈਂ ਕਹਿ ਬੈਠਾ ਹਾਂ ਵੀ ਠੀਕ ਆ। ਉਹ ਚੀਜ਼ਾਂ ਠੀਕ, ਮੈਂ ਤੇ ਤੈਨੂੰ ਉਹ ਦੱਸਿਆ ਨਾ ਜੋ ਦੀ ਕੰਡੀਸ਼ਨ ਸੀ, ਲੇਕਿਨ ਤੈਨੂੰ ਮੈਂ ਪੁੱਛਿਆ ਲਵਾਂ ਕਿ ਨਾ, ਤੂੰ ਮੈਨੂੰ ਕਿਉਂ ਕਿਹਾ ਵੀ ਲੈ? ਉਹ ਭਰਾਵਾ ਮੈਨੂੰ ਜਦੋਂ ਸਾਰਾ ਕੁਝ ਦੱਸੀ ਬੈਠਾ ਵਾ ਵੀ ਆ ਉਹਦੇ ਚ ਫਾਇਦੇ ਆ ਨੁਕਸਾਨ ਆ, ਸਾਰਾ ਕੁਝ ਤੇ ਆਪੇ ਦੱਸੀ ਜਾਂਦਾ, ਤੇ ਮੈਂ ਕਹਿਣਾ ਸੀ ਲੈ ਲੈ। ਮੈਂ ਇੱਥੇ ਮਰ ਜਾਵਾਂ। ਮੈਂ ਅੱਜ ਮਤਲਬ ਜਦੋਂ ਇੱਕ ਚੀਜ਼ ਮੈਨੂੰ ਦੱਸੀ ਆ, ਮੈਨੂੰ ਕਹਿਣ ਵੀ ਡਿਆ ਵਾ। ਆ ਜੀ ਆ ਯਾਰੀ ਆ ਅੱਜ ਕੱਲ ਦੀ। ਉਹ ਭਰਾ ਤੂੰ ਯਾਰ, ਉਹ ਲਾਨਤ ਇਹੋ ਜੀ ਯਾਰੀ ਤੇ ਓਏ ਇਹੋ ਜੀ ਯਾਰੀ ਤੇ ਲਾਨਤ ਜਿਹੜੀ ਗਲਤ ਮਸ਼ਵਰਾ ਦਿੰਦਾ। ਉਹ ਮੈਨੂੰ ਤੂੰ ਸ਼ਕਲੋਂ ਹੀ ਮੁਨਾਫਾ ਲਗਾ, ਮੈਨੂੰ ਪਹਿਲਾਂ ਹੀ ਪਤਾ ਤੂੰ ਮੈਨੂੰ ਫਸਾਏਗਾ। ਉਹ ਮੈਂ ਕੀ ਮੁਨਾਫਕਤ ਕੀਤੀ ਆ? ਤੈਨੂੰ ਮੈਂ ਕਿਹਾ ਵੀ ਲੈ ਵਾ, ਕਿਹੜਾ ਤੂੰ ਕਹਿ ਲੈ ਲਾ। ਉਹ ਮੈਂ ਕਦੋਂ ਕਿਹਾ? ਉਹ ਮੈਂ ਕਿਹਾ ਨਾ ਨਾ। ਉਹ ਗੱਡੀ ਦਾ ਜਦੋਂ ਇੰਨਾ ਕੁਝ ਦੱਸ ਦਿੱਤਾ ਤੇ ਮੇਰਾ ਇੱਕ ਹੀ ਬਣਦਾ ਸੀ, ਮੇਰਾ ਇੱਕੋ ਹੀ ਗਾਣਾ ਸੀ, ਉਹ ਲੈ ਲੈ। ਭਾਜੀ ਇਹ ਯਾਰ ਫਸਾਉਣ ਵਾਲੇ ਲੋ ਲੋਕ। ਜੀ ਆ ਦੇਖ ਲੋ ਜੀ। ਯਾਰ ਵੇਖ ਲਓ। ਫਸਾਉਣ ਵਾਲੇ ਲੋਕ। ਅੱਛਾ ਹੁਣ ਅੱਗੋਂ ਪਤਾ ਕੀ ਕਰ ਰਿਹਾ? ਅੱਗੋਂ ਬਜਾਏ ਮੈਨੂੰ ਹੌਸਲਾ ਦੇਣ ਦੇ, ਅੱਗੋਂ ਸਗੋਂ ਮੇਰੇ ਸਿਰ ਤੇ ਟੱਪ ਰਿਹਾ। ਇੱਕ ਮੈਂ ਅੱਗੇ ਪਰੇਸ਼ਾਨ ਆ, ਉੱਤੋਂ ਡਰਾਮੇ ਨਵੇਂ ਉਹ ਕਰ। ਤੇਰੀ ਉਹ ਮੈਂ ਕੀ ਇਹਨੂੰ ਤੇ ਵੱਢ ਦੇ ਫਰੀਦ, ਇਹਨੂੰ ਵੱਢ ਦੇ। ਚੁੱਪ ਕਰ ਜਾ, ਮੈਂ ਤੈਨੂੰ ਕਹਿ ਦਿੱਤਾ। ਦੇਖੋ ਗੱਡੀ ਤੇ ਪਾਣੀ ਨਹੀਂ ਪੈਣ ਦੇ ਰਿਹਾ, ਵੇਖੋ ਫਰੀਦ ਫਰੀਦ ਇਹਨੂੰ ਸਾਹਿਬ ਵੱਢ ਗੱਲ ਦੇ। ਇਹ ਹੈ ਕਿ ਜਿਹੜਾ ਬੰਦਾ ਆਵੇ ਨਾ ਉਹਨੂੰ ਮਸ਼ਵਰਾ ਦਿਲੋਂ ਢਿੱਡੋਂ ਸਾਥ ਦੇਣਾ ਚਾਹੀਦਾ। ਤੁਸੀਂ ਮੇਰੇ ਨਾਲ ਬਗਾਰਤ ਕੀਤੀ ਆ, ਮੁਨਾਫਕਤ ਕੀਤੀ ਆ। ਉਹ ਭਾਈ ਆਵੇ ਖੁਦਾ ਦਾ ਨਾਮ, ਮੇਰੇ ਕੋਲ ਗਲਤ ਮਸ਼ਵਰਾ ਨਾ ਲਵੀਂ ਯਾਰ, ਖੁਦਾ ਦਾ ਨਾਮ ਕਿਹੜਾ ਹੈ। ਬਗੈਰ ਤੇਰੇ ਕੋ ਆਵੇ ਮਸ਼ਵਰਾ ਲੈਣ ਤੇ ਮੈਨੂੰ ਤੇਰੀ ਔਕਾਤ ਪਤਾ ਲੱਗ ਗਈ ਹੈ ਹਾਂ, ਕਿ ਤੂੰ ਯਾਰ ਮਾਰ ਆ।
ਉਹ ਮੇਰੇ ਉਹ ਅੱਲਾ ਤੂੰ ਯਾਰ ਮਾਰਾ ਤੈਨੂੰ ਮੈਂ ਦੱਸਣ ਡਿਆ ਗੱਡੀ ਦੀ ਆ ਕੰਡੀਸ਼ਨ ਆ ਤੂੰ ਫੇਰ ਕਹਿੰਦਾ ਲੈ ਲਾ ਉਹ ਤੂੰ ਵਿੱਚ ਕਾਹਦੇ ਤੋਂ ਬੋਲਣਾ ਇਹਨੂੰ ਕੱਢ ਦੇ ਮੈਂ ਤੈਨੂੰ ਤੂੰ ਕਾਹਦੇ ਤੋਂ ਬੋਲਣਾ ਵਿੱਚ ਉਹ ਮੈਨੂੰ ਅੱਛੂ ਤੇ ਬਿਸ਼ੂ ਉਹ ਨੇ ਠਹਿਰ ਜਾ ਯਾਰ ਤੂੰ ਮੈਨੂੰ ਇਹ ਦੱਸਣਾ ਤੂੰ ਕਿਉਂ ਕਿਹਾ ਮੈਨੂੰ ਓ ਯਾਰ ਮੈਨੂੰ ਸਾਰਾ ਕੁਝ ਤਾਂ ਤੁਸੀਂ ਦੱਸਿਆ ਮੈਂ ਕਿਉਂ ਨਾ ਲੈਂਦਾ ਜਾਣ ਦੋ ਕਿਸੇ ਨੂੰ ਕੀ ਕਰਦੇ ਹੁੰਦੇ ਹੋ ਲੋ ਜੀ ਇਹ ਅੱਗੋਂ ਇਹਨੇ ਫਸਾਦ ਪਾਉਣਾ ਜੀ ਭਾਜੀ ਅਸਲ 'ਚ ਨੇ ਦਿਲੋਂ ਤੁਹਾਡੇ ਨਾਲ ਨਹੀਂ ਹੈਗਾ ਤਾਂ ਫਸਾਇਆ ਤੁਹਾਨੂੰ ਸੋਨੀ ਸਾਹਿਬ ਮੇਰੀ ਗੱਲ ਸੁਣੋ ਜਿਹਦਾ ਕੰਮ ਹੀ ਨਹੀਂ ਸੀ ਬਣਦਾ ਸੋਨੀ ਸਾਹਿਬ ਮੈਂ ਇੱਕ ਗੱਲ ਇਹਨੂੰ ਦੱਸੀ ਹੈ ਇਹਨੇ ਮੈਨੂੰ ਪੁੱਛਿਆ ਟੂਪਾ ਇਹਨੇ ਇਹ ਕਿਉਂ ਨਹੀਂ ਪੁੱਛਿਆ ਕਿ ਪਤਾ ਕਰ ਲੈ ਚੋਰੀ ਦੀ ਤਾਂ ਨਹੀਂ ਇਹਨੂੰ ਇਹਨੇ ਢਿੱਡ 'ਚ ਰੱਖ ਲਈ ਗੱਲ ਇਹਦੀ ਮੁਨਾਫਕਤ ਆ ਇਹਨੇ ਢਿੱਡ 'ਚ ਰੱਖ ਲਈ ਉਹ ਮੈਂ ਢਿੱਡ 'ਚ ਲੱਗ ਕੇ ਮਰ ਗਿਆ ਮੈਂ ਕਿਤੇ ਚਲਾ ਗਿਆ ਮੈਂ ਇੱਥੇ ਹੀ ਆ ਉਹ ਕੀ ਹੋ ਗਿਆ ਝੂਠੇ ਲੋਕ ਤੁਸੀਂ ਸਿਰਫ ਮਸ਼ਵਰਾ ਦੇਣ 'ਚ ਮੈਂ ਫਸ ਗਿਆ ਤੇ ਮਸ਼ਵਰਾ ਤੂੰ ਸਹੀ ਦੇ ਤੂੰ ਮੁਨਾਫਕਾ ਲਾ ਤੂੰ ਕਿਉਂ ਕਿਹਾ ਲੈ ਲਾ ਤੂੰ ਮੈਨੂੰ ਇਹ ਨਹੀਂ ਕਹਿ ਸਕਦਾ ਮੈਂ ਕਿਆ ਬੈਠਾ ਉਹ ਖੈਰ ਜੇ ਕਾਰਪੇਟ ਇਹਨੇ ਇੱਕ ਹੱਕ ਲਾਲ ਦੀ ਕਮਾਈ ਨਾਲ ਜ਼ਿਆਦਤੀ ਕੀਤੀ ਇਹਨੂੰ ਅੱਲਾ ਸਜ਼ਾ ਦੇ ਰਿਹਾ ਪਾਗਲ ਹੋ ਗਿਆ ਇਹਨੂੰ ਕਿਆਮਤ ਤੱਕ ਸਕੂਨ ਨਹੀਂ ਮਿਲਣਾ ਨਹੀਂ ਤੁਸੀਂ ਆਪ ਨਹੀਂ ਸਮਝਦਾਰ ਉਸਤਾਦ ਜੀ ਕੀ ਮਤਲਬ ਤੁਸੀਂ ਆਪ ਸਮਝਦਾਰੀ ਨਾ ਕਿ ਇੰਨੀ ਸਸਤੀ ਸ਼ੈ ਦੇ ਰਿਹਾ ਕੋਈ ਉਹਦੇ ਚ ਜ਼ਰੂਰ ਕੋਈ ਨਾ ਕੋਈ ਫਾਲਟ ਹੋ ਸਕਦਾ ਚੋਰੀ ਦੀ ਹੋ ਸਕਦੀ ਇਹਨਾਂ ਨਹੀਂ ਜ਼ੇਨ ਤੁਹਾਡਾ ਕੰਮ ਕੀਤਾ ਤੇ ਇਹਨਾਂ ਜ਼ੇਨ ਤੋਤਾ ਲੈਣ ਲੱਗਿਆ ਨਹੀਂ ਕੰਮ ਕੀਤਾ ਤੋਤਾ ਲੈਣ ਲੱਗਿਆ ਉਹਦੇ ਕੋ ਅੰਬ ਲੈਣ ਗਿਆ ਸੀ ਉਸਤਾਦ ਜੀ ਉਹ ਤੇ ਹੈ ਹੀ ਫਰਾਡੀਏ ਯਾਰ ਮਾਰ ਲਓ ਨਹੀਂ ਉਦੋਂ ਤੇਰਾ ਜ਼ੇਨ ਕਿਉਂ ਨਹੀਂ ਕੰਮ ਕੀਤਾ ਨਹੀਂ ਫਰਾੜੀਏ ਮੈਂ ਤੈਨੂੰ ਸੈਲ ਵਾਲਾ ਤੋਤਾ ਲਾਤਾ ਵੀ ਅਸਲੀ ਕਹਿ ਕੇ ਉਹੀ ਗੱਲ ਜਿਹੜਾ ਇਹਨੇ ਕੰਮ ਮੇਰੇ ਨਾਲ ਕੀਤਾ ਨਾ ਉਹੀ ਮੇਨਾ ਕੀਤਾ ਹਾਂ ਉਹ ਇਹਦੀ ਤਾਂ ਭਾਈ ਤੁਹਾਡੇ ਪੈਸੇ ਤੇ ਨਜ਼ਰ ਆ ਤਾਂ ਤੁਹਾਡੇ ਪੈਸੇ ਜ਼ਾਇਆ ਕਰਾ ਯਾਰ ਦੇਖ ਓਏ ਮੇਰੀ ਗੱਲ ਸੁਣ ਫਰੀਦ ਅੱਜ ਤੋਂ ਬਾਅਦ ਤੇਰਾ ਕੋਈ ਯਾਰ ਦੋਸਤ ਮਸ਼ਵਰਾ ਲੈਣ ਆਵੇ ਨਾ ਜੇ ਮਸ਼ਵਰਾ ਦੇਣਾ ਤੇ ਢਿੱਡੋਂ ਦੇਣਾ ਮੁਨਾਫਕ ਬਣ ਕੇ ਮਸ਼ਵਰਾ ਨਹੀਂ ਦੇਣਾ ਨਾ ਮੁਨਾਫਕ ਬਣ ਕੇ ਨਹੀਂ ਦਿੱਤਾ ਮੈਂ ਤੈਨੂੰ ਢਿੱਡੋਂ ਦਿੱਤਾ ਜਦੋਂ ਤੁਸੀਂ ਇੱਕ ਸ਼ਰਤ ਦੱਸੀ ਆ ਕੱਟਣੀ ਸਹੀ ਆ ਉਹਦੇ ਟੈਂਕੀ ਟਾਪੇ ਵੀ ਨਵੇਂ ਉਹਦੇ ਕਾਗਜ਼ ਵੀ ਪੂਰੇ ਮੜਗਾੜ ਵੀ ਸਹੀ ਤੇ ਮੈਂ ਕਿੱਦਾਂ ਕਵਾ ਨਾਲ ਆਰਾਮ ਨਾਲ ਤੂੰ ਕਹਿ ਦਿੰਦਾ ਕਿ ਭਾਜੀ ਪਤਾ ਕਰ ਲਓ ਚੋਰੀ ਦੀ ਤੇ ਨਹੀਂ ਤੂੰ ਇਹ ਕਿਉਂ ਨਹੀਂ ਕਿਹਾ ਕਿ ਚੋਰੀ ਦੀ ਤੇ ਨਹੀਂ ਹੈ ਪਤਾ ਕਰ ਉਹ ਮੈਂ ਮਰ ਗਿਆ ਸੀ ਉਹ ਮੈਨੂੰ ਮੇਰੀ ਹੋਸ਼ ਹੀ ਨਹੀਂ ਰਹੀ ਮੈਂ ਕਿਉਂ ਬੋਲਿਆ ਵਿੱਚ ਮੈਂ ਮਸ਼ਵਰਾ ਦੇ ਬੈਠਾ ਹੋਇਆ ਯਾਰ ਓਏ ਅੱਗੇ ਤਾਂ ਬਸ ਮੇਰਾ ਤੇਰੀ ਮਾਂ ਦਾ ਫੋਨ ਆਉਂਦਿਆ ਇੱਥੇ ਅੱਲਾ ਕਦੀ ਆਮਦ ਐਦਾ ਨੰਬਰ ਚੈੱਕ ਕਰਨਾ ਨੰਬਰ ਆ ਨੰਬਰ ਅੱਲਾ ਵੀ ਕਰ ਕਲੋਜ਼ ਕਰ ਓਏ ਆ ਨੰਬਰ ਚੈੱਕ ਕਰਨਾ ਤੇ ਮਾਂ ਸਾਡੀ ਨੂੰ ਪੁੱਛ ਲਓ ਮਾਂ ਦੇਖ ਕੇ ਤਸਵੀਰ ਮੁੰਡੇ ਦੀ ਆ ਇੱਥੋਂ ਸਾਬਤ ਹੋਇਆ ਮੁਨਾਫਕ ਆ ਨੰਬਰ ਮਾਂ ਦਾ ਤਸਵੀਰ ਪੇ ਹੁੰਦੀ ਅਮਨਾ ਮੁਨਾਫਿਕ ਤੇ ਅਮਨਾ ਇਹ ਕਿਉਂ ਨਾ ਮਾਂ ਕੌਣ ਆ ਮਰ ਗਈ ਮਾਰੀ ਅੰਮੀ ਜੀ ਲਿਖਿਆ ਹੁੰਦਾ ਜੀ ਅੰਮੀ ਦਾ ਹੋਵੇ ਅੰਮੀ ਜੀ ਲਿਖਿਆ ਹੁੰਦਾ ਮਾਂ ਜੀ ਲਿਖਿਆ ਹੁੰਦਾ ਮਦਰ ਲਿਖਿਆ ਹੁੰਦਾ ਹੋਮ ਲਿਖਿਆ ਹੁੰਦਾ ਹਾਂਜੀ ਵੇ ਕੱਲਾ ਮਾਂ ਕੀ MAA ਮਾਂ ਇਹ ਕਿਹੜੀ ਤੇਰੀ ਮਾਂ ਇਹ ਉਹ ਮਾਂ ਜਿਹੜਾ ਮਾਂ ਨਹੀਂ ਕਹਿਣ ਦੀ ਕਿਹੜੀ ਮਾਂ ਦਾ ਫੋਨ ਆ ਉਹ ਹੀ ਮੈਂ ਕਹਾਂ ਇਹ ਉਹੀ ਮਾਂ ਇਹ ਮਾਂ ਚੌਲ ਵਾਲੀ ਮਾਂ ਅਸਲ 'ਚ ਪਤਾ ਇਹਨੇ ਮਾਂ ਨਾਂ ਕਿਉਂ ਲਿਖਿਆ ਇਹਨੂੰ ਘਰੋਂ ਇਹ ਸੀਗਾ ਅੱਜ ਨਹੀਂ ਉਸ ਮਾਂ ਦਾ ਫੋਨ ਆਇਆ ਸਵੇਰ ਨੂੰ ਉੱਠਦੇ ਹੀ ਉੱਠ ਪਵੋ ਮਾਂ ਦੇ ਮੈਸੇਜ ਆਏ ਹੋਣੇ ਪੜ੍ਹ ਲਓ ਦੁਪਹਿਰ ਨੂੰ ਰੋਟੀ ਖਾਣ ਲਗਾ ਰੋਟੀ ਦੇ ਉਸੇ ਮਾਂ ਕੋ ਖਾਓ ਜਾ ਕੇ ਠੀਕ ਆ ਆ ਕੱਪੜੇ ਇਸਤਰੀ ਕੀਤੇ ਉਹ ਮਾਂ ਨੇ ਕੀਤੇ ਹੋਣੇ ਚੱਲ ਜਾਓ ਉਹਦੇ ਕੋ ਇਹਨੇ ਇੰਨਾ ਕੁ ਮਾਂ ਸੁਣਿਆ ਉਹਦਾ ਇਹਨੇ ਕਿਹਾ ਵੀ ਮੇਰੀ ਅਸਲ ਉਹੀ ਮਾਂ ਉਹਦਾ ਨਾਂ ਹੀ ਲਿਖੋ ਮਾਂ ਇਹਨੇ ਖਿੱਚ ਕੇ ਨਾਂ ਲਿਖਿਆ ਮਾਂ ਤਾਂ ਕਿ ਘਰ ਫੋਨ ਆਵੇ ਤਾਂ ਕਹੇ ਤੁਹਾਡੀ ਮਾਂ ਦਾ ਫੋਨ ਆ ਰਿਹਾ ਇਹ ਮਾਂ ਮੁਝੇ ਦੇ ਦੇ ਫਰੀ ਇਹ ਮਾਂ ਮੁਝੇ ਦੇ ਦੇ ਆ ਕੱਟ ਦੇਣਾ ਵੇਖ ਲੋ ਕਹਿ ਕੇ ਯਾਰ ਉਸਤਾਦ ਚੱਲ ਯਾਰ ਏਡੀ ਕਿਹੜੀ ਗੱਲ ਵਾ ਯਾਰ ਸਾਡੀ ਵੀ ਮਾਵਾਂ ਤਾਂ ਰਹੀਆਂ ਯਾਰ ਤੇਰੀ ਮੇਰੀ ਗੱਲ ਸੁਣ ਤੂੰ ਪਤਾ ਕੀ ਕਰਿਆ ਕਰ ਜਦੋਂ ਤੇਰੀ ਕਿਸੇ ਨਾਲ ਲੜਾਈ ਹੋਵੇ ਨਾ ਤੈਨੂੰ ਉਹ ਮਾਂ ਦੀ ਗਾਲ ਕੱਢੇ ਨਾ ਤੂੰ ਜ਼ੇਨ ਚ ਇਹ ਮਾਂ ਲਾਇਆ ਕਰ ਉਹ ਗਾਲ ਇੱਧਰ ਕਨਵਰਟ ਕਰੀ ਜਾ ਕਰ ਫਰੀਦ ਇਸ ਮਾਂ ਦੀ ਸ਼ਾਨ ਸੁਣਾਵਾ ਇਹਨੇ ਕੋ ਗੱਲ ਇਸ ਮਾਂ ਦੀ ਸ਼ਾਨ ਇਹ ਆ ਕਿ ਛੰਨੋ ਕੀ ਆਂਖ ਮੇ ਇੱਕ ਨਸ਼ਾ ਹੈ ਇਹ ਉਹ ਮਾਂ ਜਿਹਨੂੰ ਕੋਈ ਛੰਨੋ ਕਹਿੰਦਾ ਕੋਈ ਪ੍ਰੀਤੋ ਕਹਿੰਦਾ ਕੋਈ ਕਹਿੰਦਾ ਹੈ ਇਹ ਵਿਦਆਊਟ ਜੰਨਤ ਮਾਂ ਵਾ ਜੀ ਉਸਤਾਦ ਜੀ ਮੇਰੀ ਏਜ ਕਿੰਨੀ ਕੁ ਲੋਕਾਂ ਦੀਆਂ ਮਾਵਾਂ ਥੱਲੇ ਜੰਨਤ ਹੁੰਦੀ ਹੈ ਇਸ ਮਾਂ ਥੱਲੇ ਇਹਦੀ ਲੈ ਕੇ ਦਿੱਤੀ ਜੁੱਤੀ ਆ ਅੱਡੀ ਵਾਲੀ ਸਾਡੇ ਲੋਕਾਂ ਦੀ ਸੱਚੀ ਮੁੰਜੀ ਮਾਵਾਂ ਦੇ ਪੈਰਾਂ ਥੱਲੇ ਜੰਨਤ ਹੁੰਦੀ ਇਹਨੇ ਪਜੇਬਾਂ ਪਵਾਈਆਂ ਪਈਏ ਬਾ ਸਹੀ ਗੱਲ ਹੈ ਇਹ ਬਈ ਹੁੰਦੀਆਂ ਹਾਂ ਸਹੀ ਗੱਲ ਹੈ ਉਸਤਾਦ ਜੀ ਮੇਰੀ ਮਾਸ਼ਾਅੱਲਾ ਇਸ ਟਾਈਮ 32 33 ਸਾਲ ਏਜ ਹੋ ਗਈ ਮੈਨੂੰ ਯਾਰ ਅੱਜ ਸੁਣ ਲਓ ਕੋਈ ਗੱਲ ਨਹੀਂ ਹਾਂ ਉਸਤਾਦ ਜੀ ਮੇਰੀ 32 33 ਸਾਲ ਏਜ ਹੋ ਗਈ ਹੈ ਸ਼ੁਰੂ ਤੋਂ ਬਚਪਨ ਤੋਂ ਮੋਬਾਈਲ ਰੱਖਿਆ ਰਿਕਸਨ ਤੋਂ ਮੈਂ ਸ਼ੁਰੂ ਹੋਇਆ ਸੀ ਮੈਨੂੰ ਨਹੀਂ ਅੱਜ ਤੱਕ ਕੋਈ ਰੌਂਗ ਕਾਲ ਆਈ ਕਿਸੇ ਮਾਂ ਦਾ ਤੇਰਾ ਕਿਸੇ ਮਾਂ ਨਾਲ ਕੋਈ ਤਲਕ
ਤੇਰੀ ਜ਼ਿੰਦਗੀ 'ਚ ਕੋਈ ਮਾਂ ਨਹੀਂ ਜਿਹੜੇ ਉਰੇ ਮੈਂ ਮਾਵਾ ਭੈਣਾਂ ਤਰ੍ਹਾਂ ਹੀ ਸਮਝਦਾ ਵਾਂ, ਲੇਕਿਨ ਮੈਨੂੰ ਕਾਲ ਨਹੀਂ ਅੱਜ ਨਹੀਂ ਕਦੀ ਤੈਨੂੰ ਇਦਾਂ ਦੀ ਕੋਈ ਗੱਲ ਕਿ ਆ ਗਏ ਉਸ ਮਾਂ ਕੋਲੋਂ ਇਦਾਂ ਦੀ ਕੋਈ ਗੱਲ ਉਹਨੂੰ ਫੋਨ ਆਇਆ ਸੀ ਉਸਤਾਦ ਜੀ ਕਿਹਦਾ ਸੀ ਫੋਨ ਸਰੀਰ ਮੈਂ ਫਸ ਜੰਨਾ ਨਹੀਂ ਇਹਨੇ ਲਿਖ ਹੀ ਲਿਆ ਮਾਂ ਇਹਨੇ ਕਿਹਾ ਲਓ ਫਿਰ ਜਦੋਂ ਹਰ ਬੰਦਾ ਹੀ ਮੈਨੂੰ ਇਹ ਗੱਲ ਕਹਿੰਦਾ ਤੇ ਮੈਂ ਐਵੇਂ ਉਹਨੂੰ ਜਾਣੂ ਤੇ ਇਹ ਉਹ ਮੈਂ ਮਾਂ ਹੀ ਲਿਖਦਾ ਸੀ। ਗੱਲ ਇਹ ਆ, ਦੇਖੋ ਮੇਰੀ ਗੱਲ ਸੁਣੋ, ਗੱਲ ਇਹ ਆ ਕਿ ਤੁਸੀਂ ਕਿਸੇ ਕੋਲੋਂ ਕਦੀ ਮਸ਼ਵਰਾ ਲੈਣਾ ਨਾ, ਕਦੀ ਵੀ ਇਸ ਤਰ੍ਹਾਂ ਮਸ਼ਵਰਾ ਨਾ ਲਵੋ ਵੀ ਉਹਨੂੰ ਤਰੀਫਾਂ ਹੀ ਦੱਸੀ ਜੋ ਸਿਰਫ ਤੇ ਅਗਲਾ ਬੰਦਾ ਇਹ ਸੋਚਣ 'ਚ ਮਜਬੂਰ ਹੋ ਜਾਏ ਕਿ ਯਾਰ ਇਹਨੇ ਇੰਨਾ ਜ਼ੇਨ ਬਣਾਇਆ ਪਹਿਲੇ ਚੀਜ਼ ਲੈਣ ਦਾ ਔਰ ਇੰਨਾ ਉਹਦੇ ਤੇ ਇਹ ਮਤਲਬ ਕਿ ਈਮਾਨ ਲੈ ਆਇਆ ਉਸ ਚੀਜ਼ ਤੇ ਮੈਂ ਇਹਨੂੰ ਕਹਿ ਦਵਾਂ ਵੀ ਨਾ ਲਈ, ਮੇਰੇ ਕੋਲ ਪੁਆਇੰਟ ਨਹੀਂ ਦੇ ਰਿਹਾ ਹੈ। ਹਾਂਜੀ ਠੀਕ ਹੈ ਨਾ, ਲਿਆਦਾ ਜਦੋਂ ਤੁਸੀਂ ਕਿਸੇ ਕੋਲ ਮਸ਼ਵਰਾ ਲੈਣਾ ਨਾ, ਉਹਨੂੰ ਆਪਣੇ ਕੋਲੋਂ ਤਾਰੀਫ ਜਾਂ ਬਦਖੋਈ ਨਹੀਂ ਕਰਨੀ, ਉਹਨੂੰ ਸਹੀ ਕੰਡੀਸ਼ਨ ਦੱਸਣੀ, ਉਸ ਤੋਂ ਬਾਅਦ ਉਹਨੂੰ ਕਹਿਣਾ ਵੀ ਮਸ਼ਵਰਾ ਦੇ, ਯਾਨੀ ਨੈਗੇਟਿਵ ਪੋਜ਼ਿਟਿਵ ਪੋਜ਼ਿਟਿਵ ਹਾਂ ਜੋ ਤੁਹਾਨੂੰ ਲੱਗਾ ਕੋਲੋਂ ਆਪਣੀ ਨਾਲ ਸੋਚ ਵੀ, ਅਗਰ ਤੁਹਾਨੂੰ ਉਹ ਚੀਜ਼ ਪਸੰਦ ਆ ਤਾਂ ਇਹ ਵੀ ਨਹੀਂ ਦੱਸੀ ਜਾਣਾ ਨਾਲ ਕਿ ਇਹ ਬਹੁਤ ਅੱਛੀ ਹੈ, ਹਾਂ ਲੇਕਿਨ ਫਿਰ ਵੀ ਮੈਂ ਤੇਰੇ ਕੋਲ ਪੁੱਛ ਰਿਹਾ ਹਾਂ ਰੌਲਾ ਤੇ ਮੈਨੂੰ ਕੋਈ ਨਹੀਂ ਲੱਗ ਰਿਹਾ, ਲੇਕਿਨ ਤੂੰ ਦੱਸ ਹਾਂ ਹੈਂ? ਤੇ ਅਗਲੇ ਨੂੰ ਫਸਾਉਣਾ ਉਹਨੇ ਕਹਿਣਾ ਵੇਖ ਲਾ, ਨਹੀਂ ਉਹ ਤੇ ਤੂੰ ਜਿੱਦਾਂ ਕਹੇਂਗਾ ਮੈਂ ਉਦਾਂ ਹੀ ਕਰਨਾ, ਲੇਕਿਨ ਉਸਤਾਦ ਜੀ ਵੀ ਸੁਭਾਨ ਅੱਲਾ ਪੀਸ ਆ ਹਾਂ ਅੱਛਾ ਇੰਜ ਲਸ਼ ਪਸ਼ ਤੇ ਤੂੰ ਦੱਸ ਲੈ ਵੀ ਅਗਲਾ ਕੀ ਦੱਸੇ ਤੈਨੂੰ ਹੁਣ। ਲੋ ਜੀ ਇਹ ਸੀ ਅੱਜ ਦੀ ਗੱਲ ਕਿ ਤੁਸੀਂ ਨਾ ਮਸ਼ਵਰਾ ਜਿਹੜਾ ਨਾ ਲੈਣਾ ਜਦੋਂ ਉਦੋਂ ਕਿਸ ਤਰ੍ਹਾਂ ਲੈਣਾ ਤੇ ਦੇਣਾ ਬਿਲਕੁਲ ਇਹਦੇ ਕੋਈ ਮੁਨਾਫਕਤ ਨਹੀਂ ਕਰਨੀ, ਸਹੀ ਮਸ਼ਵਰਾ ਦੇਣਾ ਔਰ ਉਦੋਂ ਤੁਹਾਨੂੰ ਮਸ਼ਵਰਾ ਅੱਛਾ ਉਦੋਂ ਮਿਲੇਗਾ ਜਦੋਂ ਤੁਸੀਂ ਨੈਗੇਟਿਵ ਪੋਜ਼ਿਟਿਵ ਚਿੱਟਾ ਕਾਲਾ ਸਾਰਾ ਅਗਲੇ ਦੇ ਅੱਗੇ ਰੱਖੋਗੇ ਕਿ ਭਾਈ ਹੁਣ ਦੱਸ। ਲੋ ਜੀ ਨਾਜ਼ਰੀਨ ਗੱਲ ਇਹ ਆ ਕਿ ਅੱਜ ਗੇਮ ਨਹੀਂ ਕਾਲਾ ਲੈਣੇ ਆ ਲੋਕਾਂ ਨਾਲ ਗੱਲਾਂ ਕਰ। ਇੱਕ ਗੇਮ ਹੈਗੀ ਆ ਫੜਾਈ ਉਰੇ ਇਹ ਨਾ ਸਾਡੇ ਇੱਥੇ ਉਹਨੇ ਨਹੀਂ ਉਹ ਜਿਹੜਾ ਇਹ ਇਹ ਜਿਹੜਾ ਹਾਂ ਇਹ ਨਾਜ਼ਰੀਨ ਸਾਡੇ ਨਾ ਮੈਂ ਨੀਚੇ ਗਿਆ ਨਾ ਸਾਡੇ ਤੇ ਕਬਾਬਸ਼ ਉਹਦਾ ਉਸਮਾਨ ਭਾਈ ਉਹ ਕਹਿੰਦੇ ਜੀ ਇੱਕ ਲਾਹੌਰੋਂ 2-3 ਲੜਕੇ ਆਏ ਸੀ ਤੇ ਉਹ ਨਾ ਗਿਫਟ ਦੇ ਗਏ ਨੇ ਜਾਨੀ ਭਾਈ ਨੂੰ ਕਿ ਜੀ ਇਹ ਗਿਫਟ ਦੇ ਦੇਣਾ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਯਾਰ ਨਾ ਮਿਲੇ ਨਾ, ਮਤਲਬ ਮੈਨੂੰ ਫੋਨ ਆਇਆ ਕਿਸੇ ਦਾ, ਲੇਕਿਨ ਉਹ ਐਸੇ ਸਾਦੇ ਔਰ ਉਹ ਕਹਿੰਦਾ ਜੀ ਕੋਈ ਬੱਸ 'ਚ ਵਿਚਾਰੇ ਆਏ ਨਾ, ਕੋਈ ਗੱਡੀ ਵੀ ਨਹੀਂ ਸੀ, ਸਪੈਸ਼ਲ ਆਏ ਨੇ ਆ ਕੇ ਇੱਥੋਂ ਪੁੱਛਦੇ ਗਿੱਛਦੇ ਵਿਚਾਰੇ ਇਹਨੇ ਲੱਭ ਕੇ ਉਹਨਾਂ ਨੇ ਉਸਮਾਨ ਨੂੰ ਮਿਲੇ ਨੇ ਤੇ ਉਹ ਗਿਫਟ ਦੇ ਗਏ ਨੇ। ਤੇ ਗਿਫਟ ਇੱਕ ਤਾਂ ਹੈਗਾ ਜੀ, ਸਭ ਤੋਂ ਪਹਿਲੇ ਤੇ ਉਹਨਾਂ ਦਾ ਬਹੁਤ ਸ਼ੁਕਰੀਆ, ਉਹ ਪ੍ਰੋਗਰਾਮ ਲਾਜ਼ਮੀ ਵੇਖਦੇ ਹੋਣਗੇ, ਤੁਹਾਡਾ ਗਿਫਟ ਸਰ ਮੈਨੂੰ ਮਿਲ ਗਿਆ, ਤੁਹਾਡੀਆਂ ਮੁਹੱਬਤਾਂ ਮੈਨੂੰ ਮਿਲ ਗਈਆਂ। ਇਹ ਤੇ ਜੀ ਨਿੰਮਕੋ ਉਹਨਾਂ ਨੇ ਕਿਹਾ ਜੀ ਜਦੋਂ ਸ਼ੋਅ ਕਿਹਾ ਕਰਨਾ ਟੀ ਟਾਈਮ ਤੇ ਪਲੇਟ ਦੇ ਵਿੱਚ ਅੱਗੇ ਰੱਖ ਲਿਆ ਕਰਨ, ਸਰ ਇਹ ਅੱਗੇ ਨਹੀਂ ਰੱਖਿਆ ਜਾਣਾ, ਇਹ ਤੁਹਾਨੂੰ ਪਤਾ ਨਹੀਂ ਹੈਗਾ ਇਹ ਕਿੱਥੇ ਸ਼ੋਅ ਹੋਣਾ, ਫਿਰ ਛੱਡ ਦਿਓ ਇਸ ਗੱਲ ਨੂੰ, ਇਹਨਾਂ ਨੂੰ ਮੈਂ ਆਪ ਦਿਆਂਗਾ। ਇਹ ਤੁਸੀਂ ਗੈਸ ਕਰਨੀ ਹੈ, ਤੁਸੀਂ ਗੈਸ ਕਰਨੀ ਚਾਰਾਂ ਨੇ। ਅੱਜ ਦੀ ਗੇਮ ਇਹ ਹੈ ਕਿ ਤੁਸੀਂ ਗੈਸ ਕਰਨੀ ਹੈ ਕਿ ਕੀ ਆ, ਤੇ ਜੇ ਗੈਸ ਕਰ ਲਿਆ ਜੇ ਗੈਸ ਕਰ ਲਿਆ ਤੇਰਾ ਪਰਫਿਊਮ ਨਹੀਂ ਫਰਕ ਹੋ ਗਿਆ, ਤੂੰ ਆਪਣਾ ਆਪਸ਼ਨ ਤੇਰੇ ਵਰਗੇ ਜਾਹਲ ਨਾ ਤੇਜ਼ ਜਲਦੀ ਦੇ ਵਿੱਚ ਹੀ ਖਤਮ ਕਰਾ ਲੈਂਦੇ ਆਪਸ਼ਨ। ਸੋਹਣੀ ਭਾਈ ਕੋ ਹਾਂਜੀ। ਪਹਿਲਾਂ ਸੋਹਣੀ ਭਾਈ ਕੋ ਸੋਹਣੀ ਸਾਹਿਬ ਤੁਸੀਂ ਆਪਣਾ ਆਈਡੀਆ ਦਿਓ ਜੀ, ਤੁਸੀਂ ਉਹਨਾਂ ਨੂੰ ਕਿਹਾ ਪੁੱਛਣ, ਮੈਂ ਦੱਸੋ। ਮੈਂ ਖੜਕਾ ਕੇ ਦੇਖਦਾ। ਖੜਕਾ ਕੇ ਦੇਖ ਲੈ। ਖੜਕਾਣ ਦਾ ਕਿਹਾ, ਉਹਨੂੰ ਪੋਲਿਆਂ ਕਰਨ ਦਾ ਨਹੀਂ ਕਿਹਾ। ਮੈਂ ਇੱਥੇ ਬੜਾ ਬਾਂਦਰ ਨੂੰ ਚਾਉਣ ਦੇ ਓਏ ਮੈਂ ਤੇਰੇ ਹੱਥ 'ਚ ਮਤਲਬ ਅਨਵਰ ਦਾ ਟੋਲ ਗਿਫਟ ਫੜਾਤਾ, ਐਂਦੇ ਵੀ ਕੀ ਕਰਨੇ ਹਨ। ਚੱਲ ਸਤਾਈ ਗੁਲਦਾਨ ਆ ਹੋਰ ਦੂਸਰਾ ਵੀ ਦੱਸ। ਝੁੰਬਰ ਹਾਂਜੀ ਫਰੀਦ ਸਾਹਿਬ ਪਜ਼ੇਬਾਂ ਵਾਲੇ ਚੱਲ ਇੱਕ ਮੌਕਾ ਹੋਰ, ਚੱਲ ਜਾ ਦੱਸ ਕੀ ਹੈ, ਕੀ ਹੋ ਸਕਦਾ। ਉਹ ਮੈਂ ਸ਼ੱਕਰੇ ਅੱਛਾ ਸਵਾਨ ਨਹੀਂ ਉਹਨੂੰ, ਚੱਲ ਜਾਨਦਾਰ ਚੀਜ਼ ਅੱਛਾ ਉਸਤਾਦ ਜੀ ਉਹ ਗਿਫਟ ਤੁਹਾਡੇ ਲਈ ਹੈ, ਹਾਂ ਮੇਰੇ ਲਈ ਹੈ, ਮੇਲ ਲਈ ਹੈ ਕਿ ਫੀਮੇਲ ਲਈ ਹੈ? ਦੋਵਾਂ ਚੋਂ ਕੋਈ ਵੀ ਯੂਜ਼ ਕਰ ਸਕਦਾ, ਨਹੀਂ ਜੀ ਹਾਂ ਕੋਈ ਵੀ ਯੂਜ਼ ਕਰ ਸਕਦਾ। ਸ਼ੀ ਗਿਫਟ ਆ, ਸ਼ੀ ਗਿਫਟ ਮੇਲ ਵੀ ਯੂਜ਼ ਕਰ ਸਕਦਾ, ਫੀਮੇਲ ਵੀ ਯੂਜ਼ ਕਰ ਸਕਦਾ, ਸ਼ੀ ਗਿਫਟ। ਚੱਲ ਦਲੋਰੀ ਦੇ ਦੇ ਇਹਨੂੰ ਹੈ। ਮੰਨ ਲੈ ਇਹਨੇ ਪੋਲਾ ਕਰ ਦੇਣਾ। ਗੁਲਾਬ ਦੇ ਫੁੱਲ ਗੁਲਾਬ। ਚਲੋ ਜੀ ਚਲੋ ਭਾਜੀ ਈਜ਼ੀਲੀ ਸਾਡੇ ਕੋਲ ਵੀ ਦੋ ਆਪਸ਼ਨ ਹੈ ਜੀ, ਹਾਂਜੀ ਚਲੋ ਇਹਦੇ ਚ ਜਾਂ ਬਾਡੀ ਸਪਰੇ ਹੈ ਜੀ ਤੇ ਜਾਂ ਪਾਣੀ ਵਾਲੀ ਬੋਤਲ। ਓਕੇ ਡਨ। ਹਾਂ ਲੋ ਜੀ ਇਹ ਨਾਜ਼ਰੀਨ ਹੈਗਾ ਜੀ ਪਾਣੀ ਵਾਲੀ ਬੋਤਲ। ਪਾਣੀ ਵਾਲੀ ਨਹੀਂ, रुको जरा सबर करो, रुको जरा। पानी वाली बोतल नहीं, इस दुध पाला, बोतल पाला, चाह पाला, कली पानी वाली बोतल कह के ना सारा ना सैट कर, पानी वाली बोतल नहीं है। हाँ ठहर जा। ਇਹ ਹੈਗਾ ਜੀ ਇੱਕ ਥਰਮਸ ਜੌਨਸਨ, ਇਹਦੇ ਉੱਤੇ ਲਿਖਿਆ ਜੀ ਕਿ ਹੌਟ 12 ਘੰਟੇ, ਕੂਲ 24 ਘੰਟੇ
ਤੇ 650 ml, ਯਾਨੀ ਇਹਦੇ 'ਚ ਅਗਰ ਤੁਸੀਂ ਗਰਮ ਚੀਜ਼ ਪਾਉਂਦੇ ਹੋ ਤੇ 12 ਘੰਟੇ ਗਰਮ ਰਹੇਗੀ, ਅਗਰ ਠੰਡੀ ਪਾਉਂਦੇ ਹੋ ਤੇ 24 ਘੰਟੇ ਠੰਡੀ ਰਹੇਗੀ। ਵਾਹ ਤੇ 650 ml 'ਚ ਪੈਣਾ ਵਾ। ਇਹ ਮੈਨੂੰ ਗਿਫਟ ਆਇਆ ਕਿਉਂਕਿ ਮੈਂ ਜਦੋਂ ਸਫ਼ਰ ਕਰਦਾ ਨਾ ਗੱਡੀ ਤੇ 2-2 ਘੰटे 4-4 घंटे अक्सर हफ्ते 2-3 बारी, तो उदो मैंने रस्ते की ज़रूरत पेगी। सर आपका बहुत शुक्रिया, आपकी मोहब्बत का बहुत शुक्रिया। और ये चीज़ें जो है ना, इसके पीछे जो मोहब्बत है ना, मैं उसको फील कर रहा हूँ। ये तो इनकी तो कोई कीमत नहीं होती, कीमत होती है जिस मोहब्बत से आपने ये दी है, इसलिए ये अनमोल हो गई हैं सर, बहुत शुक्रिया। और बाकी भी शर्म करो, जेडे इन्ने जाने ने ना, वो भी शर्म करो, कुछ देखो, कुछ ख्याल करो, मेरा हंसत ही। लो जी नाज़रीन, अब काला का टाइम हो गया, काले ले ले, और कॉल्स का टाइम हो गया। अब ये सारा कुछ उठाते हैं और उसके बाद हम लाइव कॉल से लोगों से बात करते हैं और देखिएगा कि कौन कौन से हम किन किन से हम बात करते हैं। भाईजान ये लो जी नाज़रीन, कॉल वाला सिस्टम जरा ओके हो गया। पहली कॉल साढ़े नाल कौन ने देखते हैं। अस्सलाम वालेकुम। वालेकुम। भाईन कितने चले गए सी? भाईन ਅਸੀਂ ਤਾਂ ਬਾਜਾਂ ਮਾਰੀ ਆ ਰਹੇ ਸਾਜ ਜੀ। अच्छा, होर सुनाओ की हाल चाल आ, कितों बोल रहे हो? ਮੈਂ ਸਾਜ ਜੀ ਲੋੜੋ। हाँ जी हुक्म। ਸਾਜ ਜੀ ਤੁਹਾਡੀ ਆਵਾਜ਼ ਸੁਣਨ ਨੂੰ ਮੈਂ ਤਾਂ ਤਰਸ ਹੀ ਗਿਆ ਰੱਬ ਦੀ ਕਿਸਮ। हाय तो भैन क्यों मेरी आवाज़ मतलब नहीं आती तुहानू जो मेरा प्रोग्राम देखते हो? ਨਹੀਂ ਸਾਜ ਜੀ ਮੈਂ ਤੁਹਾਡੇ ਨਾਲ ਕਦੇ ਕਾਲ ਤੇ ਗੱਲ ਨਹੀਂ ਨਾ ਕੀਤੀ। हाय ਟਰੱਕ ਅੱਡੇ ਆਉਂਦੇ ਹੁੰਦੇ ਸੀ ਤੇ ਮੈਂ ਇੱਥੇ ਕਿੰਨੀ ਵਾਰੀ ਗਿਆ ਹਾਂ, ਲੇਕਿਨ ਬਹੁਤ ਚਾਹਤ ਸੀ ਤੁਹਾਨੂੰ ਮਿਲਣ ਦੀ। हाय 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 मेरा वीर, की नाम की मेरे भरा दा? ਮੇਰਾ ਨਾਮ ਅਲੀ ਹਸਨ। ਮੈਂ ਇੰਨਾ ਕੁ ਵੱਡਾ ਸਾਜ ਜੀ ਤੁਹਾਡਾ ਫੈਨ ਹਾਂ 2005 ਦਾ। अच्छा, टी टाइम शो वेख रहे हैं? हाँ टी जी। टाइम शो ਸਾਜ ਜੀ ਮੈਂ ਨਾ ਕਿ ਜਿਹੜਾ ਤੁਸੀਂ ਉਹਨੂੰ ਆਲੂ ਪਾਤਾ ਸੀ ਨਾ किनू? ਉਹਦੀ ਅੱਖ ਤੇ ਫੈਸਲ ਸਾਹਿਬ ਨੂੰ। ओए फैसल, हाय हाय जालमा, हाय जालमा। ਫੈਸਲ ਤੇ ਆਪਣੀ ਜਾਨ ਹੈ। ओए फैसल अपनी जान। अच्छा सर बहुत शुक्रिया ਤੁਹਾਡਾ ਭਾਜਨ, ਲਾਹੌਰੋਂ ਕਾਲ ਕਰ ਰਹੇ ਹੋ ਤੁਸੀਂ, ਆਪਣੀਆਂ ਮੁਹੱਬਤਾਂ ਸਾਡੇ ਨਾਲ ਸ਼ੇਅਰ ਕਰ ਰਹੇ ਹੋ। ਥੈਂਕ ਯੂ, ਬਹੁਤ ਸ਼ੁਕਰੀਆ ਆਪਣਾ। ਔਰ ਕਾਲ ਆਪਾਂ ਕਰਦੇ ਰਹਿਣੇ ਰੋਜ਼ ਇਨਸ਼ਾਅੱਲਾ। ਇਨਸ਼ਾਅੱਲਾ ਥੈਂਕ ਯੂ ਸਰ। ਲਓ ਜੀ ਮੇਰੀ ਗੱਲ ਸੁਣੋ। ਹਾਂਜੀ ਭਾਜੀ 50 ਰੁਪਏ ਦਿਆਂਗਾ ਉਸ ਬੰਦੇ ਨੂੰ ਜਿਹੜਾ ਦੱਸੇਗਾ ਕਿ ਇਹ ਕਿਹੜੇ ਸ਼ਹਿਰ ਚੋਂ ਕਾਲ ਆਈ। ਓਕੇ ਦੱਸੋ ਜੀ। ਫੈਸਲਾਬਾਦ। ਹਾਂਜੀ ਲਾਹੌਰ ਹਾਂਜੀ। ਸਿਆਲਕੋਟ। ਟੋਬਾ। अस्सलाम वालेकुम जी। वालेकुम सलाम। जानी भाई क्या हाल है? अल्लाह का शुक्र। भाईजान कौन सा बोल रहे हैं और कितों बोल रहे हैं? सर जी मैं शकीब बात कर रहा हूँ सांगर से, सांगर सिंध से। सांगड़। थैंक यू मेरे पंजाब बचाने लई। जी हाँ। हाँ बहुत और शुक्र। सुनाए ठीक ठाक क्या? अल्लाह का शुक्र। भाईजान क्या कहना चाहेंगे आप हमारे प्रोग्राम के बारे में, या कोई ऐसी बात जो आप हमसे शेयर करना चाहें? सर जी प्रोग्राम के बारे में क्या कहना, माशाल्लाह जबरदस्त, अल्लाह पाक आप सबको सलामत रखे। थैंक यू, बहुत शुक्रिया सर जी। और कोई बात? फैसल भाई को बोले कि मिठा भाई को ना मारा करें, नहीं तो मसला बन जाएगा। ओए ओ तेरी हम खैर। सिंध वाले हैं, कुलाड़ियाँ मारते पीछे से। ਮੇਰਾ ਭਰਾ ਹੈ, ਹੁਣ ਪੁੱਤਰਾਂ ਨੂੰ ਬੰਦਾ ਮਾਰ ਹੀ ਲੈਂਦਾ। हाँ सही गल है। फैसल भाई तो रोते हैं ना माशाल्लाह। ले ए कैसी तारीफ है। फैसल भाई जब रोते हैं ना, कसम से इतना मजा आता है ना यार, इतनी हंसी आती है ना जब फैसल भाई रोते हैं। ਤੇ ਹਮੈਤ ਤੁਸੀਂ ਮਿੱਠੇ ਬੁਰੀਏ ਦੀ ਕਰਨ ਦੇ ਹੋ। हाँ फैसल भाई जब रोते हैं आपको बहुत मजा आता है ना? बहुत मजा आता है, लेकिन अल्लाह पाक इनको हमेशा मुस्कुराता रखे। लेकिन जब ये रोते हैं ना, इंशाल्लाह मैं जब भी आया ना फैसलाबाद, मैंने जानी भाई आपसे मिलना है। नहीं तू इंशाल्लाह, माफी दे दे इंशाल्लाह यार, अल्लाह आप पाक- कुल्हाड़ी लेके आप हमें कह रहे हो मिलने आना है, हमने कभी भी नहीं मिलना आपको। नहीं वो आपके लिए नहीं आना, वो फैसल भाई के लिए आना है, वो मिट्टी को मारते हैं ना। ਉਹ ਨਹੀਂ ਮਾਰਦੇ हाय ਭਾਈ। ओके 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 भाईजान, बहुत शुक्रिया आपका। इंशाल्लाह जरूर मुलाकात होगी, आप जब भी आएंगे। अपना बहुत ख्याल इंशाल्लाह, रखिएगा, अपना इंशाल्लाह, बहुत जरूर। ख्याल रखिएगा सर। थैंक यू वेरी मच, बहुत शुक्रिया आपका। दसो भी अगली कॉल दसो जल्दी। ਲਾਹੌਰ ਹੀ ਲਾਹੌਰ, ਮੈਂ ਲਾਹੌਰ ਹਾਂਜੀ। ਤੋਂ ਹੀ। ਫੈਸਲਾਬਾਦ। ਗੋਜਰਾ। ਸ਼ੇਖੂਪੁਰਾ। कॉल ही बंद हो गई ਲੈ यार, जल्दी दस्या करो यार, जल्दी दस्या ਯਾਰ करो। ਬਚੀ ਜਾਂਦੇ ਆ। हाँ लो जी। फैसलाबाद। हाँ जी। ਲਾਹੌਰ ਲਾਹੌਰ। ਕਰਾਚੀ। अस्सलाम वालेकुम जी। वालेकुम सलाम। जानी भाई की हाल ठीक ओ हो? भाजन शुक्र अल्लाह दा। सब तो पहले दोस्तों ਤੁਹਾਡਾ ਨਾਮ ਕੀ ਹੈ ਤੇ ਕਿਹੜੇ ਸ਼ਹਿਰ ਚੋਂ ਬੋਲ ਰਹੇ ਹੋ? जी मेरा नाम फैसल हंदीम है, तो मैं बुरे वाला तो बोल रहा हूँ। ਫਰਕ ਬਹੁਤ ਬੁਰੇ ਵਾਲਾ ਬੋਲ ਰਿਹਾ। ਬਹੁਤ ਬੁਰੇ। एक फैसल ਤੁਹਾਡੇ ਕੋਲ ਹੀ ਬੈਠਾ ਹੈ ਜੀ। ਭਾਜਨ ਨਹੀਂ, ਇੱਥੇ ਸ਼ਰਤ ਲੱਗੀ ਆ ਜਦੋਂ ਤੁਹਾਡਾ ਫੋਨ ਹੁੰਦਾ ਨਾ ਕਿਸੇ ਦਾ ਵੀ, हाँ जी। ਤੇ ਮੈਂ ਇਹਨਾਂ ਨੂੰ ਪੁੱਛਦਾ ਵਾਂ ਕਿ ਤੁਸੀਂ ਸ਼ਹਿਰ ਗੈਸ ਕਰੋ ਕਿਹੜੇ ਸ਼ਹਿਰ 'ਚੋਂ ਫੋਨ ਆਇਆ। ਅਗਰ ਗੈਸ ਕਰ ਲਿਆ ਤੁਹਾਨੂੰ 50 ਰੁਪਏ ਦਿਆਂਗਾ। ਤੇ ਉਹ ਸਾਰੇ ਗੈਸ ਕਰਦੇ ਨੇ, ਲੇਕਿਨ ਅੱਗੋਂ ਕੋਈ ਬੂਰੇ ਵਾਲੇ ਬੋਲ ਪੈਂਦਾ, ਕੋਈ ਕਿਤੇ। ਇਹਨਾਂ ਦਾ ਇੱਕ ਵੀ ਹਲੇ ਤੱਕ ਸ਼ਰਤ ਨਹੀਂ ਜਿੱਤੇ ਮੇਰੇ ਕੋਲੋਂ। ਮੈਂ ਜਿੱਤਿਆ ਕਰਾਚੀ ਕੇ ਕਰਾਚੀ ਵਾਲਾ ਇੱਕ ਜਿੱਤਿਆ ਫੈਸਲ। ਸਰ ਕੋਈ ਐਸੀ ਗੱਲ ਕਰੋ ਕਿ ਸਾਨੂੰ ਹਾਸਾ ਆਵੇ।
ਕੋਈ ਐਸੀ ਗੱਲ ਕਰਾਂ ਤੁਹਾਨੂੰ ਸਾਹਿਬ, ਹਾਂ ਫਰੀਦ ਕੇ ਮਹੱਲੇ ਆਇਆ ਜੀ ਸ਼ਿਵਾਸ਼ਰੀ ਲੈਪਟਾਪ ਵੰਡਣ, ਹਾਂ ਮੇਰੀ ਸ਼ਕਲ ਵੇਖ ਕੇ ਕਹਿੰਦਾ ਯਾਰ ਤੈਨੂੰ ਸਾਊਂਡ ਸਿਸਟਮ ਨਾ ਲਿਆ ਦਵਾਂ। ਕਹਿੰਦਾ ਯਾਰ ਤੈਨੂੰ ਸਾਊਂਡ ਸਿਸਟਮ ਨਾ ਲੈ ਦੇਵਾਂ, ਸ਼ਕਲੋਂ ਵੀ ਟੈਪ ਨਾ ਉਹ ਮਤਲਬ ਉਹ ਲੱਗ ਰਿਹਾ ਕਿ ਹੈ। ਵਾਹ ਵਾਹ, ਕਿਆ ਕਹਿ ਰਹੇ ਨਾਮ ਤੁਹਾਡਾ ਭੁੱਲ ਗਿਆ ਮੈਂ। ਫੈਸਲ ਨਦੀਮ ਜੀ। ਫੈਸਲ ਭਾਈ, ਅੱਛਾ ਤੁਸੀਂ ਵੀ ਫੈਸਲ ਹੋ, ਗੁੱਡ। ਹਾਂਜੀ ਹਾਂਜੀ। ਅੱਛਾ ਜੀ, ਫੈਸਲ ਦਾ ਕੋਈ ਦੱਸੋ, ਫੈਸਲ ਦੇ ਬਾਰੇ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਇਦਾਂ ਦੀ। ਨਹੀਂ ਸਰ, ਫੈਸਲ ਭਾਈ ਵੱਡੇ ਭਾਈ ਹੈਗੇ। ਫੈਸਲ ਭਾਈ ਚੱਕੀ ਵਾਲਾ ਖੋਤਾ ਹੁੰਦਾ ਜੀ। ਉਹ ਚੱਕੀ ਵਾਲਾ ਖੋਤਾ। ਲਓ ਜੀ ਫੈਸਲ ਸਾਹਿਬ, ਭਾਈ ਅਸੀਂ ਵੀ ਕੋਈ ਜੁਗਤ ਮਾਰ ਸਕਦੇ ਤੁਹਾਨੂੰ। ਬਿਸਮਿਲ੍ਲਾ ਜੀ ਬਿਸਮਿਲ੍ਲਾ। ਲੈ ਕਹਿੰਦਾ ਚੱਕੀ ਵਾਲਾ ਖੋਤਾ ਹੁੰਦਾ। ਆਹਾ ਇਹ ਫਾਰਮੈਟ ਅੱਛਾ ਭਾਈ। ਹਾਂਜੀ ਹਾਂਜੀ, ਵਾਹ ਜੀ ਵਾਹ। ਸਿੰਘਾਂ ਵਾਲਾ ਬਾਂਦਰ ਹੁੰਦਾ ਜੇ। ਹਾਂਜੀ, ਸਿੰਘਾਂ ਵਾਲਾ ਬਾਂਦਰ ਹੁੰਦਾ। ਇਹ ਜੀ ਸਿੰਘਾਂ ਵਾਲਾ ਬਾਂਦਰ ਹੁੰਦਾ ਜੀ। ਸਿੰਘਾਂ ਵਾਲਾ ਬਾਂਦਰ 1, ਸਿੰਘਾਂ ਵਾਲਾ ਬਾਂਦਰ 2। ਕਢਾਈ ਵਾਲੀ ਬੱਕਰੀ ਹੁੰਦੀ ਭਾਜੀ। ਮੈਂ ਵੀ ਆਵਾਂ ਜੀ। ਹਾਂਜੀ ਹਾਂਜੀ, ਤੁਸੀਂ ਵੀ ਕਢਾਈ ਵਾਲੀ ਬੱਕਰੀ ਹੁੰਦੀ ਜੀ। ਕਢਾਈ ਵਾਲੀ ਬੱਕਰੀ 1, ਕਢਾਈ ਵਾਲੀ ਬੱਕਰੀ 2। ਫਰੀਦ ਨੂੰ ਕਿਹਾ, ਫਰੀਦ ਨੇ ਕੰਪਨੀ ਨੇ ਬੁਲਾ ਲਿਆ ਜੀ ਇੰਟਰਵਿਊ ਤੇ। ਇਹਨੂੰ ਕਿਸੇ ਨੇ ਆਖਿਆ ਯਾਰ ਤੂੰ ਕੋਟ ਸ਼ੂਟ ਪਾ ਕੇ ਜਾਈਂ, ਤੇ ਕੋਈ ਡਾਕਟਰ ਵਾਲਾ ਪਾ ਕੇ ਚਲਾ ਗਿਆ। ਉਹ ਤੈਨੂੰ ਮੈਂ ਕੀ ਕਿਹਾ ਵਾ? ਬੋਝਾ ਭਲਾ ਕੀ ਕਿਹਾ? ਆਹੋ ਹੈ। ਕਹਿੰਦਾ ਮੈਂ ਤੈਨੂੰ ਕੀ ਕਿਹਾ, ਕਹਿੰਦਾ ਬੋਝਾ ਭਲਾ ਕੀ ਕਿਹਾ। ਆਹੋ ਫੈਸਲ ਸਾਹਿਬ ਕੀ ਬਾਤ ਆ। ਹਾਂਜੀ ਹਾਂਜੀ ਹੋਰ ਆਵੇ ਜੀ। ਹਾਂ ਹਾਂ, ਆਂਦਿਓ। ਸੋਹਣੀ ਭਾਈ ਘਰ ਆਏ ਚੋਰ, ਤੇ ਗੁਰਬਤ ਇੰਨੀ ਉਹਨਾਂ ਦੇ ਪੈਰੀ ਪੈ ਗਿਆ, ਕਹਿੰਦਾ ਯਾਰ ਮੈਨੂੰ ਵੀ ਨਾਲ ਹੀ ਰੱਖ ਲਓ। ਮਰੇ ਕੱਛੂ ਕੁਮੇ ਦੀ ਟੋਪੀ ਬਣਾਈ ਹੁੰਦੀ। ਮਿੱਠਾ ਡਾਕਟਰ ਸੀ ਤੇ ਆਪਣੇ ਕਲੀਨਿਕ 'ਚ ਮੇਕਅਪ ਸ਼ੇਕਅਪ ਕਰਕੇ ਬੈਠਾ। ਮੈਂ ਕਿਹਾ ਭਾਈ ਖੈਰ ਆ, ਤੇ ਕਹਿੰਦਾ ਯਾਰ ਮੈਂ ਨਰਸ ਨਹੀਂ ਰੱਖ ਸਕਦਾ। ਯਾਰ ਇਹ ਤੁਹਾਨੂੰ ਪਤਾ ਹੈ, ਇਹ ਤੁਹਾਡੀਆਂ ਜੁਗਤਾਂ ਨਾ ਅਨ ਕਰੀਬ ਇਧਰ ਉਧਰ ਹੋਣ ਲੱਗ ਪੈਣੀਆਂ ਨੇ, ਨਵੀਆਂ ਸਾਰੀਆਂ ਅੱਛੀਆਂ। ਫੈਸਲ ਭਾਈ, ਇਹ ਤੁਹਾਡੀਆਂ ਆਪਣੀਆਂ ਨੇ, ਤੁਸੀਂ ਆਪ ਕ੍ਰੀਏਟ ਕੀਤੀਆਂ ਜਾਂ ਤੁਸੀਂ ਕਿਤੋਂ ਸੁਣੀਆਂ ਨੇ? ਇਹ ਜੀ ਬਸ ਯਾਰਾਂ ਬੇਲੀਆਂ 'ਚ ਲੱਗੇ ਰਹੀਦਾ। ਬਸ ਯਾਰ ਤੁਸੀਂ ਲਾਜ਼ਮੀ ਕਾਲ ਕਰਿਆ ਕਰੋ ਸਾਨੂੰ, ਠੀਕ ਹੈ ਨਾ? ਇਦਾਂ ਦੀਆਂ ਇਹ ਵੀ ਇਹਦੇ ਨਾਲ ਵੀ ਜਿਹੜੀ ਨਰਸ ਸੈੱਟ ਹੋ ਗਈ, ਤੇ ਨਰਸ ਨੂੰ ਕਹਿਣ ਡਿਆ ਲਵ ਲੈਟਰ ਲਿਖਣ ਡਿਆ, ਉੱਤੇ ਲਿਖਣ ਡਿਆ ਡੀਅਰ ਸਿਸਟਰ। ਮੈਂ ਕਿਹਾ ਜੀ ਬਾਕੀ ਸਭ ਠੀਕ ਜੀ ਜੀ, ਅੱਲਾ ਦਾ ਬੜਾ ਕਰਮ। ਫੈਸਲ ਭਾਈ ਬੜਾ ਮਜ਼ਾ ਆਇਆ ਤੁਹਾਡੀ ਕਾਲ ਸੁਣਨ ਦਾ। ਦੇਖੋ ਮੈਂ ਇਹ ਸਾਰਿਆਂ ਨੂੰ ਕਹਿ ਰਿਹਾ ਨਾ ਕਿ ਯਾਰ ਜਦੋਂ ਇਦਾਂ ਕਾਲ ਆਵੇ ਨਾ, ਤੇ ਉਹ ਐਸੀ ਗੱਲ ਕਰਿਆ ਕਰੋ ਜਿਹਦੇ ਨਾਲ ਸਾਰੇ ਲੁਤਫ ਅੰਦੋਜ਼ ਹੋਣ, ਸਾਰਿਆਂ ਦਾ ਟਾਈਮ ਸਪੈਂਡ ਅੱਛਾ ਹੋ ਜਾਏ। ਓਕੇ ਸਰ, ਠੀਕ ਹੈ ਨਾ? ਔਰ ਤੁਸੀਂ ਬੜੀ ਅੱਛੀ ਕਾਲ ਕੀਤੀ, ਔਰ ਤੁਸੀਂ ਨੈਕਸਟ ਵੀ ਲਾਜ਼ਮੀ ਕਰਨਾ, ਠੀਕ ਹੈ ਸਰ? ਓਕੇ ਜੀ, ਬਹੁਤ ਸ਼ੁਕਰੀਆ ਫੈਸਲ ਭਾਈ, ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ। ਓਕੇ। ਲਾ ਨਹੀਂ ਵੀ ਕਹਿੰਦਾ ਨਹੀਂ, ਅੱਛੀ ਗੱਲ ਸੀ। ਕਹਿੰਦਾ ਆਪਣੇ ਕਲੀਨਿਕ ਦੇ ਵਿੱਚ ਆਪੇ ਮੇਕਅਪ ਕਰਕੇ ਬੇਟਾ ਸੁਰਖੀ ਲਾ ਕੇ। ਮੈਂ ਕਿਹਾ ਇਹ ਕੀ? ਕਹਿੰਦਾ ਯਾਰ ਮੈਂ ਨਰਸ ਅਫੋਰਡ ਨਹੀਂ ਕਰ ਸਕਦਾ, ਤੇ ਮੈਂ ਆਪ ਹੀ ਠੀਕ ਹੋਇਆ। ਵਾਹ ਰੇ ਵਾਹ। ਹਾਂਜੀ ਦੱਸੋ ਜਲਦੀ। ਲਾਹੌਰ, ਫੈਸਲਾਬਾਦ, ਗੁਜਰਾਂਵਾਲਾ, ਪਿੰਡੀ। ਤੁਹਾਡੇ ਨਾਂ ਹੀ ਤੁਹਾਨੂੰ ਉਹੀ ਯਾਦ ਨੇ। ਹੈਲੋ ਅਸਲਾਮ ਵਾਲੇਕੁਮ। ਵਾਲੇकुम अस्सलाम ਭਾਜੀ, ਗੁਜਰਾਂਵਾਲੇ ਬੋਲ ਰਿਹਾ ਵਾ ਸ਼ਬੀਰ। ਮੈਂ ਜਿੱਤ ਗਿਆ ਜੀ। ਸ਼ਬੀਰ ਭਾਜੀ ਕੀ ਹਾਲ ਆ? ਤੂੰ ਪਿੰਡੀ ਗਿਆ ਵਾ। ਮੈਂ ਬਿਸਮਿਲ੍ਲਾ ਜਨਾਬ। ਗੁਜਰਾਂਵਾਲਾ ਕੋਈ ਨਹੀਂ, ਸ਼ਰਤ ਲਾਵਾ ਮੇਰੇ ਨਾਲ ਸਾਰੀ। ਚਲੋ ਰਿਕਾਰਡਿੰਗ ਹੋ ਰਹੀ ਜੋ ਹੋਇਆ ਤੁਹਾਨੂੰ 50 ਮਿਲ ਜਾਣਗੇ। ਹਾਂਜੀ ਭਾਈ ਸ਼ਬੀਰ ਭਾਜੀ ਕੀ ਕਹਿ ਰਹੇ ਤੁਸੀਂ? ਮੈਂ ਕਿਹਾ ਮੇਰੇ ਦਿਲ ਦੀ ਮੁਰਾਦ ਪੂਰੀ ਹੋਈ ਕਿ ਤੁਹਾਨੂੰ ਫੋਨ ਲੱਗ ਗਿਆ ਜਨਾਬ। ਭਾਜੀ ਬਹੁਤ ਸ਼ੁਕਰੀਆ ਭਾਜੀ। ਇਹ ਮਿੱਠੇ ਮੇਰੇ ਵੀ ਦਿਲ ਦੀ ਮੁਰਾਦ ਪੂਰੀ ਹੋਈ ਆ। ਮਿੱਠੇ ਨੂੰ ਸਵੇਰ ਖੂਨ ਲੱਗ ਗਿਆ ਜਨਾਬ। ਭਾਜੀ ਗੱਲ ਸੁਣੋ ਮੇਰੀ, ਮੈਂ ਲੰਬੀ ਚੌੜੀ ਗੱਲ ਕੋਈ ਨਹੀਂ ਕਰਨੀ। ਜੀ, ਮੈਂ ਜੀ। ਤੁਹਾਡੇ ਸਾਰੇ ਭਰਾਵਾਂ ਦਾ ਆਪਣੇ ਹੱਥੀਂ ਸਦਕਾ ਦਿੱਤਾ ਹੈ ਤੁਹਾਡਾ ਜਨਾਬ। ਅਰੇ ਵਾਹ ਰੇ ਵਾਹ ਰੇ ਵਾਹ ਸਰ, ਬਹੁਤ ਸ਼ੁਕਰੀਆ ਯਾਰ, ਕੀ ਬਾਤ ਹੈ, ਕੀ ਮੈਂ ਬਾਤ। ਤੁਹਾਨੂੰ ਇਸ ਤੋਂ ਵੱਡਾ ਤੋਹਫਾ ਨਹੀਂ ਦੇ ਸਕਦਾ। ਦੁਆਵਾਂ ਵੀ ਮੈਂ ਦੁਆਵਾਂ 'ਚ ਸ਼ਾਮਲ ਅੱਛਾ ਰੱਖਣਾ ਮੈਨੂੰ ਇਹ ਦੱਸੋ ਇੰਨੇ ਆਰਟਿਸਟ ਨੇ ਪਾਕਿਸਤਾਨ 'ਚ, ਇੰਨੇ ਕਾਮੇਡੀਅਨਸ ਨੇ, ਇੰਨੇ ਯੂਟਿਊਬਰਸ ਨੇ, ਕਾਮੇਡੀ ਸ਼ੋਅ ਵੀ ਕਰਦੇ ਨੇ, ਹੋਰ ਵੀ ਕਿਸੇ ਦਾ ਕਦੀ ਦਿੱਤਾ ਸਦਕਾ ਜਾਂ ਸਾਡਾ ਹੀ ਦਿੱਤਾ? ਨਹੀਂ ਭਾਜੀ, ਮੇਰਾ ਜਿੰਨੇ ਵੀ ਯੂਟਿਊਬਰਸ ਨੇ ਅੱਜ ਤੱਕ ਮੈਂ ਕਦੀ ਵੀ ਕਿਸੇ ਦਾ ਨਹੀਂ ਦਿੱਤਾ। ਹਾਂ ਇੱਕ ਦਫਾ ਮੈਡਮ ਨੂਰਜਾਨ ਅੱਲਾਹ ਦਾ ਜੰਨਤ ਨਸੀਬ ਕਰੇ, ਉਹਨਾਂ ਦਾ ਵੀ ਦਿੱਤਾ ਸੀ। ਉਹ ਤੇ ਵੱਡੇ ਲੋਕ ਨੇ, ਉਹਨਾਂ ਦਾ ਤੇ ਬਣਦਾ ਸਰ। ਨਹੀਂ ਮੈਂ ਪੁੱਛ ਰਿਹਾ ਕਿ ਸਾਡੇ 'ਚ ਤੁਸੀਂ ਕੀ ਐਸਾ ਡਿਫਰੈਂਟ ਦੇਖਦੇ ਹੋ ਕਿ ਤੁਸੀਂ ਇੰਨੀ ਮੁਹੱਬਤ ਸਾਡੇ ਨਾਲ ਕਰਦੇ ਹੋ? ਮੈਂ ਜਨਾਬ ਤੁਹਾਡੇ ਸ਼ੋਅ ਦੀ ਇੱਕ ਗੱਲ ਸ਼ਾਇਦ ਤੁਹਾਨੂੰ ਕਿਸੇ ਨੇ ਦੱਸੀ ਹੋਵੇ ਜਾਂ ਨਾ ਦੱਸੀ ਹੋਵੇ, ਉਹ ਇਹ ਵੇ ਕਿ ਤੁਸੀਂ ਪਲੈਨਿੰਗ ਨਾਲ ਕੁਝ ਨਹੀਂ ਕਰਦੇ। ਤੁਹਾਡਾ ਜਿਹੜਾ ਵੀ ਸ਼ੋਅ ਹੁੰਦਾ ਨਾ ਉਹ ਬਰਜਸਤਾ ਹੁੰਦਾ ਹੈ ਔਰ ਮੌਕੇ ਦੀ ਮੁਨਾਸਬਤ ਨਾਲ ਫਿਲਬਦੀ ਰਿਹਰਸਲ ਨਹੀਂ ਕਰਦੇ। ਬਿਲਕੁਲ ਭਾਜੀ। ਔਰ ਇੱਕ ਜੈਨੂਇਨ ਚੀਜ਼ ਨਜ਼ਰ ਆਉਂਦੀ ਵਿੱਚ। ਸਰ ਤੁਸੀਂ ਕੀ ਬੰਦਾ ਬੈਠਾ ਘਰ 'ਚ ਬੈਠਾ ਸਭ ਕੁਝ। ਮੈਂ ਨਾ ਅਸਲ ਨਾ ਗੁਜਰਾਂਵਾਲਾ ਮੇਰੇ ਫੈਸਲਾਬਾਦ ਬੜੇ ਇੱਥੇ ਅੱਧੀ ਫੈਮਿਲੀ ਰਹਿੰਦੀ, ਆਂਦਾ ਰਹਿੰਦਾ ਵਾ, ਤੇ ਮੈਂ ਸ਼ਾਇਰ ਵੀ ਹਾਂ। ਠੀਕ ਹੈ, ਕਿਸੇ ਪੰਜਾਬੀ ਨਜ਼ਮ ਤੁਹਾਨੂੰ ਆਵੇ ਨਾ ਤੇ ਮੈਂ ਤੁਹਾਨੂੰ ਸੁਣਾਵਾਂਗਾ। ਸਰ ਹੁਣੇ ਸੁਣਾਓ ਨਾ ਸਾਨੂੰ। ਜੀ ਹੁਣੇ ਸੁਣਾਓ ਨਾ, ਸਾਰੇ ਸੁਣ ਰਹੇ ਨੇ, ਹੁਣੇ ਸੁਣਾਓ ਨਾ।
ਉਹ ਹੁਣ ਇਸ ਟਾਈਮ ਜਰਾ ਮੈਂ ਆਪਣੇ ਦਿਲ ਦੀ ਰੀਝ ਪੂਰੀ ਕਰਕੇ ਤੁਹਾਨੂੰ ਤੇ ਪਹਿਲੇ ਨੂੰ ਸੁਣ ਲਵਾਂ ਰੱਜ ਕੇ ਹਾਏ ਅੱਲਾ ਦਾ ਭਲਾ ਹੀ ਕਿਆ ਕਰੇ। ਬਾਤ। ਮੈਂ ਰਹਿਣਾ ਇੱਕ ਪੈਗਾਮ ਹੈ ਸੋਨੀ ਮੈਂ ਲਿਖਿਆ ਵੀ ਸੀ ਕਮੈਂਟ ਦੇ ਵਿੱਚ ਆਪਣਾ ਫਰੀਦ ਭਾਜੀ ਜੀ ਜੀ ਉਹਨਾਂ ਨੇ ਕਹਿਣਾ ਕਿ ਅੱਜ ਅਗਰ ਵਕਤ ਮਿਲੇ ਬਗੈਰ ਮਿਊਜ਼ਿਕ ਤੋਂ ਨਾ ਹੀਰ ਵਾਰਿਸ ਸ਼ਾਹ ਸਾਹਿਬ ਦੇ ਇੱਕ ਦੋ ਬੰਦ ਸੁਣਾ ਦੇ। ਜੀ ਜੀ ਜ਼ਰੂਰ ਭਾਜੀ, ਜ਼ਰੂਰ ਜ਼ਰੂਰ ਭਾਜੀ। ਤੇ ਮਿੱਠਾ ਭਾਜੀ ਨੂੰ ਬੜਾ ਬੜਾ ਮੇਰੀ ਤਰਫੋਂ ਜਨਾਬ ਲਵ ਯੂ ਤੇ Sir, ਫੈਸਲ thank you, ਭਾਜੀ ਨੂੰ thank ਵੀ ਫਰੀਦ ਭਾਜੀ ਨੂੰ ਤੇ ਸੋਨੀ ਭਾਜੀ ਦਾ ਤੇ ਅੱਜ ਮੈਂ ਵੇਖੀ ਵੀ ਉਹ ਵੀਡੀਓ ਸਪਾਈਡਰਮੈਨ ਵਾਲੀ ਹਾਂ 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 ਜ਼ਬਰਦਸਤ ਗ੍ਰੇਟ ਬੰਦੇ ਹੋ। ਅੱਲਾਹ ਪਾਕ ਤੁਹਾਨੂੰ ਹੱਸਦਿਆਂ ਵਸਦਿਆਂ ਰੱਖੇ, ਠੀਕ ਹੈ, ਆਮੀਨ। ਤਤੀ ਵਾਹ ਨਾ ਲਾਵੇ। ਭਾਜੀ ਬਹੁਤ ਸ਼ੁਕਰੀਆ ਭਾਜੀ, ਸਾਡੀ ਦਿਲੋਂ ਤੁਹਾਡੇ ਲਈ ਦੁਆ ਹੈ ਕਿ ਤੁਹਾਨੂੰ ਅੱਲਾਹ ਪਾਕ ਲੰਬੀ ਸਿਹਤ ਵਾਲੀ ਜ਼ਿੰਦਗੀ عطا ਫਰਮਾਏ ਔਰ ਤੁਸੀਂ ਹਮੇਸ਼ਾ ਖੁਸ਼ ਰਹੋ। ਮੈਂ ਫੈਸਲਾਬਾਦ ਆਇਆ ਕਿ ਤੁਹਾਡੇ ਵਾਸਤੇ ਸਪੈਸ਼ਲ ਗੁਜਰਾਂ ਦੀਆਂ ਇੱਕ ਦੋ ਚੀਜ਼ਾਂ ਨੇ ਜਿਹੜੀਆਂ ਮੇਰਾ ਮਨ ਕਰਦਾ ਮੈਂ ਤੁਹਾਡੇ ਸੇ ਲੈ ਕੇ ਆਵਾਂ। ਭਾਜੀ ਲਾਜ਼ਮੀ, ਭਾਜੀ ਲਾਜ਼ਮੀ ਲੈ ਭਾਜੀ ਕਿੱਥੇ ਮਿਲੋਗੇ ਦੱਸੋ? ਗੁਜਰਾਂ ਵਾਲੇ ਦਾ ਮੈਨੂੰ ਘੰਟਾ ਘਰ ਛੱਡ ਕੇ ਨਾ ਬਾਕੀ ਜੋ ਮਰਜ਼ੀ ਲੈ ਆਉਣਾ। ਸਰ ਜੀ ਘੰਟਾ ਘਰ ਤੇ ਵਕਤ ਕੀ ਵੇਖਣਾ ਤੁਸੀਂ ਸਾਡੀ ਅੱਖਾਂ ਦੇ ਸਾਹਮਣੇ ਰਹਿੰਦੇ ਹੋ ਜਨਾਬ ਵੇਲੇ ਦੀ ਤਰ੍ਹਾਂ ਹਾਏ ਹਮੇਸ਼ਾ ਬਸ। ਹਾਏ ਕੀ ਕਹਨੇ ਕੀ ਕਹਨੇ। ਉਹਨਾਂ ਕੋ ਗੁਜਰਾਂ ਵਾਲੇ ਦਾ ਨਾ ਸੌਨ ਹਲਵਾ ਬੜਾ ਮਸ਼ਹੂਰ ਹੈ ਉਹ ਮੁਲਤਾਨ ਦਾ ਵਾ। ਆਹੋ ਨਹੀਂ ਉਹ ਸਹੀ ਕਹਿ ਰਹੇ ਨੇ, ਅਖਰੋਟੀ ਹਲਵਾ ਹੈ ਸੁਲੇਮਾਨ ਸਵੀਟ ਦਾ ਬੜਾ ਮਸ਼ਹੂਰ ਹੈ। ਫੈਸਲ ਭਾਜੀ ਠੀਕ ਹੈ। ਹਾਂ ਠੀਕ ਹੈ। ਤੁਸੀਂ ਉਹਦੀ ਗੱਲ ਨਹੀਂ ਸੁਣੀ ਭਾਜੀ ਨੂੰ ਕਹਿੰਦਾ Special। ਉਹ ਕਹਿ ਰਿਹਾ ਕਿ ਯਾਰ ਗੁਜਰਾਂ ਵਾਲੇ ਦਾ ਨਾ ਸੋਨ ਹਲਵਾ ਬੜਾ ਮਸ਼ਹੂਰ ਆ ਮੁਲਤਾਨ ਦਾ, ਉਹ ਲੈ ਕੇ ਆਉਣਾ। ਨਹੀਂ ਮੁਲਤਾਨ ਦਾ ਨਹੀਂ, ਅਖਰੋਟ ਹਲਵਾ ਸੁਲੇਮਾਨ ਸਵੀਟ ਦਾ ਬੜਾ ਮਸ਼ਹੂਰ ਹੈ, ਉਹ ਮੈਂ ਲੈ ਕੇ ਆਵਾਂਗਾ। ਹਾਂ। ਇੱਕ ਦੋ ਚੀਜ਼ਾਂ ਹੋਰ ਲੈ ਕੇ ਆਵਾਂਗਾ ਤੇ ਤੁਹਾਡੀ ਬਾਰਗਾਹ ਮੁਹੱਬਤ 'ਚ ਪੇਸ਼ ਕਰਾਂਗਾ ਤੇ ਕਬੂਲ ਫਰਮਾ ਕੇ ਇੱਜ਼ਤ ਸਰ ਥੈਂਕ ਯੂ ਸਰ, ਥੈਂਕ ਯੂ ਬਹੁਤ ਲਵ ਯੂ ਸ਼ੁਕਰੀਆ। ਯਾਰ ਸਭ ਭਾਈਆਂ ਨੂੰ ਸਲਾਮ ਦੁਆ ਮੇਰੀ ਬਹੁਤ ਤਰਫੋਂ ਸ਼ੁਕਰੀਆ, ਬਹੁਤ ਸ਼ੁਕਰੀਆ। ਫਰੀਦ ਅਗਰ ਹੋ ਸਕੇ ਤੇ ਫਰੀਦ ਭਾਈ ਨੂੰ ਕਹਿ ਦੇਣਾ ਕਿ ਹੀਰ ਜੀ ਵਾਰਿਸ ਜੀ ਸ਼ਾਹ ਜੀ ਸਾਹਿਬ ਜੀ ਦੇ ਨਾਲ ਜੀ ਦੋ ਪਾਣਾ ਯਾਦ ਬੰਦ ਰੱਖਣਾ। ਠੀਕ ਹੈ ਜੀ, ਠੀਕ ਹੈ ਜੀ ਸਰ, ਥੈਂਕ ਯੂ ਵੈਰੀ ਮਚ ਸਰ, ਬਹੁਤ ਸ਼ੁਕਰੀਆ ਸਰ। ਸੁਣਾਏਗਾ ਹੀਰ ਵਾਰਿਸ ਸ਼ਾਹ हलवे ਦਾ ਕੀ मैं देखा ना यार, इस तरह आहिस्ता 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 हमने इतना प्यारा गुलदस्ता बना लेना है ना लोगों का कि ये प्रोग्राम देखिएगा आप, ये आपको लगेगा कि यार क्या बात है। आगे ठीक है जी, ਲਾਹੌਰ ਤੋਂ ਫੈਸਲਾਬਾਦ ਤੋਂ ਅੱਛਾ ਜੀ, ਫੈਸਲ ਦੀ ਗੱਲ ਨਹੀਂ ਸੁਣੀ, ਹੋਰ ਲੰਮੀ ਕਰ ਲਓ ਇਹਨੂੰ ਗੱਲ ਨੂੰ ਜੇ ਵਧਾਉਣਾ ਹੋਵੇ ਕਿ ਪਾਣਾ ਆਹ ਗੁਜਰਾਂ ਵਾਲੇ ਦਾ ਸੋਨ ਹਲਵਾ ਬੜਾ ਮਸ਼ਹੂਰ ਆ ਮੁਲਤਾਨ ਦਾ, ਲੈ ਕੇ ਆਉਣਾ ਤੁਸੀਂ ਜਦੋਂ ਮੀਆਂ ਵਾਲੀ ਆਓ ਤੇ ਗੋਜਰੋਂ ਲਾਜ਼ਮੀ ਫੜੀ ਲਿਆਉਣਾ। ਔਰ ਤੁਸੀਂ ਨਾ ਬਿਲਕੁਲ ਜਦੋਂ ਸੰਗ ਲਿਓ ਉਤਰਦੇ ਮੈਨੂੰ ਤੁਸੀਂ ਛਾਪਰ ਫੜਾ ਦੇਣਾ। ਹਾਂ ਤੇ ਮੈਂ ਕਾਂਦਰੇ ਅੱਲਾਹ ਜੀ ਨਾਜ਼ਰੀਨ, ਹਾਂਜੀ ਗੈਸ ਫੈਸਲਾਬਾਦ। ਹੈਲੋ ਅਸਲਾਮੁਅਲੈਕਮ। ਵਾਲੇਕੁਮ ਸਲਾਮ ਭਾਜੀ, ਕੀ ਹਾਲ ਆ? ਹਾਂਜੀ ਜੰਨੀ ਭਾਈ ਕੀ ਹਾਲ? ਠੀਕ ਹੋ? ਭਾਜੀ ਵਧੀਆ, ਮੈਂ ਤੁਸੀਂ ਸੁਣਾਓ ਭਾਜੀ। ਅਲਹਮਦੁਲਿਲਾ ਜੀ, ਅੱਲਾ ਦਾ ਭਾਜੀ ਸ਼ੁਕਰ ਹੈ, ਫੈਸਲਾਬਾਦ ਤੋਂ ਦੁਆਵਾਂ ਕਿੱਥੋਂ ਬੋਲ ਰਹੇ ਹੋ? ਮੈਂ ਜੀ ਬੋਲੇ ਚੁੱਕੀ ਹਾਂ। ਬੋਲੇ ਦੀ ਝੁੱਗੀ ਹੋ, ਸਾਡੇ ਕੋਲੇ ਦੀ ਝੁੱਗੀ ਹੋਈ ਹੋ ਫਿਰ ਤੇ। ਹਾਂਜੀ ਹਾਂਜੀ ਬਿਲਕੁਲ ਤੁਹਾਡੇ ਕੋਲ ਹੀ। ਅੱਛਾ ਜੀ ਭਾਜੀ, ਕੀ ਐਸਾ ਕਹਿਣਾ ਚਾਹੋਗੇ ਕਿ ਸਾਰੇ ਲੋਕ ਜਿਹੜੇ ਉਸ ਗੱਲ 'ਚ ਇਨਵੋਲਵ ਹੋ ਜਾਣ ਤੁਹਾਡੀ 'ਚ? ਕਹਿਣਾ ਇਹ ਹੈ ਜੀ ਬਸ ਖੁਸ਼ੀਆਂ ਵੰਡਦੇ ਰਹੋ, ਬਹੁਤ ਮਜ਼ਾ ਆਉਂਦਾ ਹੈ ਦੇਖ ਕੇ ਜਨਾਬ, ਬਹੁਤ ਸ਼ੁਕਰੀਆ ਰੂਹ ਰਾਜ਼ੀ ਹੋ ਜਾਂਦੀ। ਭਾਜੀ। ਕੋਈ ਸਾਨੂੰ ਹਸਾਉਣ ਵਾਲੀ ਗੱਲ, ਕੋਈ ਜੁਗਤ, ਕੋਈ ਮਿੱਠੇ ਨੂੰ, ਫਰੀਦ ਨੂੰ, ਫੈਸਲ ਨੂੰ, ਸੋਹਣੀ ਨੂੰ ਕੋਈ? ਹਸਾਉਣ ਵਾਲੀ ਤਾਂ ਗੁੱਦ ਘਾਰੀਆਂ ਕੱਢ ਦੇਣਾ ਉਸਤਾਦ ਜੀ। ਇਹ ਕਰਦੀ ਹੈ ਤੁਸੀਂ, ਤੁਹਾਨੂੰ ਪਤਾ ਨਹੀਂ ਲੱਗਾ। ਉਹਦੀ ਝੁਕੀ ਰਹਿੰਦੇ ਆਉਂਦੀਆਂ ਹੋਣੀਆਂ। ਬੋਲੇ ਦੀ ਝੁੱਗੀ ਰਹਿੰਦੇ, ਤੁਹਾਨੂੰ ਤੇ ਆਉਂਦੀਆਂ ਹੋਣੀਆਂ। ਹਾਂਜੀ ਉਹ ਫਿਲਮ ਵਧੀਆ ਵਾਲਾ ਕੰਮ ਉਸਤਾਦ ਜੀ ਨਹੀਂ ਹੈਗਾ। ਅੱਛਾ ਚਲੋ ਫੇਰ ਠੀਕ ਆ, ਕੋਈ ਗੱਲ ਨਹੀਂ ਬਸ ਦੁਆਵਾਂ 'ਚ ਯਾਦ ਰੱਖਿਆ ਭਾਜੀ। ਕਰੋ। ਥੈਂਕ ਯੂ ਵੈਰੀ ਮਚ ਭਾਜੀ, ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ। ਹੀਰ ਵਾਰਿਸ ਸ਼ਾਹ ਸਾਹਿਬ ਦੇ ਇੱਕ ਬੰਦ ਸੁਣਾ ਦਿਓ ਬਸ ਫਾਈਨਲ। ਚਲੋ ਜੀ। ਵਾਹ ਵਾਹ। ਇੱਕ ਰਾਤ ਦਾ ਜਾਗਣਾ ਬਹੁਤ ਮੁਸ਼ਕਿਲ, ਇੱਕ ਜਾਗਦਾ ਦੁਖੀਆ ਬਿਮਾਰ ਰਾਤੀ, ਇੱਕ ਜਾਗਦਾ ਇਸ਼ਕ ਦੀ ਰਮਜ਼ ਵਾਲਾ ਹੋ, ਇੱਕ ਜਾਗਦਾ ਪਹਿਰੇਦਾਰ ਰਾਤੀ, ਤੇ ਇੱਕ ਜਾਗਦਾ ਜਿਸਨੂੰ ਜੋਤ ਲੱਗੀ, ਇੱਕ ਜਾਗਦਾ ਪਹਿਰੇਦਾਰ ਰਾਤੀ,
ਵਾਰਿਸ ਸ਼ਾਮੀਆਂ ਗੱਲਾਂ ਝੂਠੀਆਂ ਨੇ ਹੋ ਇੱਕ ਜਾਗਦਾ ਪਰਵਰ ਦਿਗਾਰ ਰਾਤੀ ਵਾਹ ਵਾਹ ਕੀ ਕਹਿ ਰਹੇ ਫਰੀਦ ਵਾਹ, ਸਾਹਿਬ ਵਾਹ। ਛੱਤ ਤੇ ਸਵਿਮਿੰਗ ਪੂਲ ਦੇਖਿਆ ਕਦੀ ਛੱਤ ਤੇ ਹਾਂ ਜੀ ਹੈ ਦੁਬਈ ਸਾਰੇ ਛੱਤਾਂ ਤੇ ਸਵਿਮਿੰਗ ਪੂਲ ਨੇ ਹਾਂਜੀ ਤੁਸੀਂ ਜੁਗਤ ਕਹਿਣ ਲੱਗੇ ਸੀ ਹਾਂ ਜੁਗਤ ਅਸੀਂ ਵੀ ਬੱਚੇ ਅੱਛਾ ਨਾਲ ਹੀ ਕਹਿੰਦੇ, ਤੁਸੀਂ ਵੇਖਿਆ ਕਿਤੇ ਲਓ ਜੀ ਨਾਜ਼ਰੀਨ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਆਪਣਾ ਬਹੁਤ ਖਿਆਲ ਰੱਖਣਾ ਔਰ ਦੁਆਵਾਂ 'ਚ ਯਾਦ ਰੱਖਣਾ ਔਰ ਲਵ ਯੂ